ਵੇਟ ਕਰੀ ਇਹਨੇ ਕਦੋਂ ਪਰ ਲਲਕਾਰੇ ਮਾਰਨੇ ਆਪਾਂ ਤਾਂ ਕੋਈ ਗੱਲ ਨਹੀਂ। ਪਰ ਲਲਕਾਰੇ ਮਾਰਨ ਜੋਗੇ ਤਾਂ ਹੋ ਜਗੇ। ਓ ਜੋ ਬਣਾ ਕੀ ਨੱਚਣ ਬਣਾਇਆ ਜਾਣਾ ਫੈਨ ਫੀਆਂ ਦੇ ਅੱਗੇ ਪਿਓ ਇਧਰ ਪ੍ਰੋਗਰਾਮ ਦਾ ਟਾਈਮ ਬਣਿਆ ਜਾ ਤਾਂ ਤੂੰ ਬਣਾ ਕੇ ਲਿਆ ਉਹ ਤੁਣ ਜਾ ਮੈਂ ਤਮਾਣਾ ਇਧਰ यो ब्रो बंदा नाइस है। वाह नी जवानीए तेरा भी जवाब नहीं। जुगनू तां रातां नूं जगदे है पर तू एक ऐसा जुगनू आ जिहड़ा दिने भी जगदा। हाय ओए हाजरी ना लग जे किसे दी टिक्का ला दा। ਉਸਤਾਦ ਜੀ रात आसी ओए तैनू किन्ने वारी क्या दरवाजा खड़का के आया कर। ਉਸਤਾਦ ਜੀ ਸਟੇਜ ਤੇ ਆ ਰਿਹਾ ਜੀ। ऐ कर गल सुन गुरु जी नू भी कह दे स्टेज तैयार है ते तैयार हो जाए। ਠੀਕ ਹੈ ਜੀ। ਪਤੰਦਰ ਜੁਗਨੂ ਨੇ ਤਾਂ ਪਹਿਲਾਂ ਹੀ ਇੰਨਾ ਫਸਾਇਆ ਉੱਤੋਂ ਹੋਣਾ ਝੱਗਾ। ਉਹ ਪੈ ਜਾ ਉਹ ਕਿੱਥੇ ਗਈ ਦੂਜੀ ਬਾਂਹ। ਉਹ ਪੈ ਜਾ ਪੈ ਜਾ। ਆ ਗਈ ਗੁਰੂ ਸੈਟ। ਜੀ ਹਾਂ ਸਟੇਜ ਤਿਆਰ ਹੈ ਬਸ ਤੁਹਾਡਾ ਹੀ ਇੰਤਜ਼ਾਰ ਹੈ। ਤੇਜ਼ ਜਿਹਾ ਲੱਗਦੇ ਆ ਸਾਡਾ ਝੱਗਾ ਫਸਾਈ ਬੈਠਾ। ਪਹਿਲੇ ਇਹਨੂੰ ਸੈੱਟ ਕਰ ਲਾਂ ਤੂੰ ਚੱਲ ਆਉਣਾ ਮੈਂ। ਜਲਦੀ ਆ ਜਾਓ ਤੁਹਾਡੇ ਬਿਨਾ ਪ੍ਰੋਗਰਾਮ ਸ਼ੁਰੂ ਨਹੀਂ ਹੋਣਾ। ਹਾਂ ਉਹ ਪਤਾ ਮੈਨੂੰ ਤੂੰ ਚੱਲ ਆ ਗਿਆ ਜੁਗਨੂ ਦਾ ਚਮਚਾ। ਉਹ ਸ਼ੁਗਰ ਆ ਭਰਾਵਾ ਗਈ ਫਿਰ। ओ हेलो किधर मुंह चक्या ना की लभदा। मैं भाई बस इत्थे ही हुण मुंह की देखदा खड़ा जा चकचुंदर नूं जाके पुछ तेरी स्टेज कित्थे लाई है। नाले जिहड़ी मगर लमकाई फिरदा ना ये टोपी जी सिर ते ले ली ना तुर जा हुण इधर की झाकदा। ठीक है जी। काका थोड़ा साउंड सेट कर। हाँ जी सब तो पहला ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੇਰੀ ਲਈ ਮਾਫੀ ਚਾਹੁੰਦੇ ਹੈਗੇ। ਦਰਅਸਲ ਤੁਹਾਡੇ ਨਾਲ ਦੇ ਹੀ ਪਿੰਡ ਵਿੱਚ ਸਾਡਾ ਪ੍ਰੋਗਰਾਮ ਸੀ ਜਿਸ ਕਾਰਨ ਪਹੁੰਚਣ ਵਿੱਚ ਥੋੜੀ ਦੇਰੀ ਹੋ ਗਈ ਤੇ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਪ੍ਰੋਗਰਾਮ ਦਾ ਆਗਾਜ਼ ਕਰੀਏ। ਇਜਾਜ਼ਤ ਹੈ ਜੀ। म्यूजिक जी ओ मुंडा कहंदा छेती कलाकार बन जा पर घर चों सपोर्ट कोई ना। ओ काका ओ या किथे मुतीया ना
ਦਾਰੂ ਤਾਂ ਨਹੀਂ ਪੀਤੀ? ਤੇ ਦਿਮਾਗ ਖਰਾਬ ਆ। ਓਏ ਮੂਤਨ ਤੋਂ ਪਹਿਲਾਂ ਵੇਖ ਲਈਦਾ ਹੁੰਦਾ ਆਲੇ ਦੁਆਲੇ ਕੋਈ ਬੰਦਾ ਤਾਂ ਨਹੀਂ ਖੜਾ ਜਿੱਥੇ ਦਿਲ ਕੀਤਾ ਲਾਗੇ ਮੂਤਨ। ਉਹ ਦਿਮਾਗ ਤਾਂ ਮੈਨੂੰ ਤੇਰਾ ਖਰਾਬ ਲੱਗਦਾ ਹੈ। ਪ੍ਰੋਗਰਾਮ ਉੱਥੇ ਚੱਲੀ ਜਾਂਦਾ, ਨੱਚੀ ਇੱਥੇ ਜਾਣਾ। ਉਹ ਅੱਛਾ ਚੱਲ ਚੱਲ ਤੁਰਦਾ ਬਣ। ਨਾਲੇ ਗੱਲ ਸੁਣ, ਅਜਿੱਤਾ ਲਾ ਲਾ। ਭਟਕੀ ਆਤਮਾ ਉਹ ਕਿਸੇ ਨੇ ਵੇਖਣ ਲਿਆ। ਇਹਦੀ ਕਮਾਲ ਹੈ, ਪਤਾ ਨਹੀਂ ਕਿੱਥੋਂ ਆ ਜਾਂਦੇ ਡੱਕ ਕੇ। ਆ ਲਓ ਵੀ ਮੁੰਡਿਓ ਅੱਜ ਦੀ ਆਪਣੀ ਪੇਮੈਂਟ। ਇੱਕ ਗੱਲ ਧਿਆਨ ਨਾਲ ਸੁਣ ਲਿਓ, ਜੇ ਕਿਸੇ ਕੋਲੇ ਜ਼ਿਆਦਾ ਬਾਗੇ ਨਾ ਤੇ ਇਮਾਨਦਾਰੀ ਨਾਲ ਵਾਪਸ ਕਰ ਦਿਓ। ਆ ਚੱਕ ਲੈ ਵੀ ਚੇਲਿਆ, ਖੁਸ਼ ਹੈ? ਲੈ ਵੀ ਅੰਬਰ ਚੈੱਕ ਕਰ ਲਈ, ਕਿਤੇ ਵੱਧ ਤਾਂ ਨਹੀਂ ਆ ਗਏ। ਉਹ ਵੱਧ ਤਾਂ ਕੀ ਦੇਣੇ, ਜਿੰਨੇ ਬਣਦੇ ਆ ਉਹਨੇ ਤਾਂ ਦੇ ਦੋ। ਅੱਛਾ ਜ਼ਿਆਦਾ ਦੇ ਲੱਗਦੇ ਆ ਵੀ ਵਾਪਸ ਲੈ ਲੂੰ ਜਿਹੜੇ ਦਿੱਤੇ ਆ। ਲੱਗਦਾ ਕੁਝ ਭੁੱਲ ਗਿਆ, ਯਾਦ ਕਰਾਵਾਂ? ਯਾਦ ਆ ਮੈਨੂੰ, ਤਾਂ ਹੀ ਤਾਂ ਹਰ ਪ੍ਰੋਗਰਾਮ ਦਾ 500 ਘਟਾਨਾ। ਪਰ ਇਸ ਵਾਰੀ ਤਾਂ 1000 ਹੀ ਕੱਟ ਲਿਆ। ਕੱਟੇ ਤਾਂ 500 ਹੀ ਹੈ, ਬਾਕੀ ਉਹ ਕੱਟੇ ਆ ਜਿਹੜੇ ਪਿੱਛੇ ਸੁਰ ਹਿਲਾਏ ਸੀ। ਸੁਰ ਤਾਂ ਇਹਦੇ ਕਰਕੇ ਹਿਲੇ ਆ। ਇਹਨੂੰ ਸਮਝਾਓ। ਇਹਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਤੂੰ ਜਿੱਥੇ ਵੀ ਮੇਰਾ ਮਾਈਕ ਸੈੱਟ ਕਰਨਾ ਹੁੰਦਾ ਨਾ, ਪਹਿਲਾਂ ਆਪ ਜਾ ਕੇ ਉੱਥੇ ਦੇਖਿਆ ਕਰ ਕਿ ਉਹ ਥਾਂ ਠੀਕ ਆ। ਉਹ ਹੈਲੋ, ਧਿਆਨ ਨਾਲ ਗੱਲ ਕਰ। ਗਲਤੀ ਇਹਦੀ ਆ, ਤੁਹਾਡੇ ਚੇਲੇ ਦੀ, ਜਿਹਨੂੰ ਕਿੰਨੀ ਵਾਰੀ ਮੈਂ ਕਿਹਾ ਕਿ ਪਹਿਲੇ ਥਾਂ ਦੇਖਿਆ ਕਰ। ਜਿੱਥੇ ਬੰਦੇ ਮੂਤਦੇ ਉੱਥੇ ਜਾ ਕੇ ਨੇ ਮਾਈਕ ਲਾਤਾ। ਹਿਸਾਬ ਨਾਲ ਗੱਲ ਕਰ ਅੰਬਰ। ਹਿਸਾਬ ਨਾਲ ਹੀ ਗੱਲ ਕਰ ਰਹੇ ਆ। ਕਦੇ ਕਦੇ ਬੰਦੇ ਦੇ ਲਿੱਤੇ ਹੋਏ ਕੁਝ ਫੈਸਲੇ ਉਹਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਨੇ। ਮੇਰੇ ਬਾਪੂ ਦੀ ਬਿਮਾਰੀ ਉਹਨੂੰ ਤਾਂ ਇਸ ਦੁਨੀਆ ਤੋਂ ਲੈ ਗਈ, ਪਰ ਮੈਨੂੰ ਅੱਜ ਵੀ ਯਾਦ ਹੈ ਜਦੋਂ ਹਸਪਤਾਲ ਵਾਲਿਆਂ ਨੇ ਮੇਰੇ ਬਾਪੂ ਦੀ ਡੈੱਡ ਬੋਡੀ ਦੇਣ ਤੋਂ ਮਨਾ ਕਰ ਦਿੱਤਾ, ਕਿਉਂਕਿ ਹਸਪਤਾਲ ਦਾ ਬਿੱਲ ਹੀ ਬਹੁਤ ਜ਼ਿਆਦਾ ਸੀ। ਉਸ ਦਿਨ ਜਾ ਕੇ ਮੈਂ ਜੁਗਨੂ ਕੋਲ ਆਪਣੇ ਪੁਰਖਾਂ ਦੀ ਜ਼ਮੀਨ ਤੇ ਆਪਣੀ ਆਵਾਜ਼ ਨੂੰ ਗਿਰਵੀ ਕਰ ਦਿੱਤਾ। ਹਸਪਤਾਲ ਦਾ ਬਿੱਲ ਇੰਨਾ ਜ਼ਿਆਦਾ ਸੀ ਕਿ ਅੱਜ ਤੱਕ ਉਹ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਕਰਜ਼ਾ ਹਲੇ ਤੱਕ ਲੱਥਿਆ ਨਹੀਂ ਬਾਈ। ਕੀ ਕਰਦਾ? ਬਾਪੂ ਸੀ ਮੇਰਾ, ਉਹਨੂੰ ਨਹੀਂ ਤਾਂ ਕਿਦਾਂ ਹਸਪਤਾਲ ਤੇ ਪਿਆ ਰਹਿਣ ਦਿੱਤਾ ਯਾਰ। ਜੋ ਠੀਕ ਲੱਗਿਆ ਕਰਦਾ। ਬਸ ਉਸ ਦਿਨ ਤੋਂ ਮੈਂ ਜੁਗਨੂ ਦਾ ਗੁਲਾਮ ਤੇ ਜੁਗਨੂ ਮੇਰੀ ਆਵਾਜ਼ ਦਾ ਮਾਲਕ। ਬਸ ਬਾਈ, ਬਾਪੂ ਦਾ ਇੱਕੋ ਹੀ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਸਿੰਗਰ ਬਣਾ। ਪਰ ਬਾਪੂ ਨੂੰ ਇਹ ਨਹੀਂ ਪਤਾ ਸੀ ਕਿ ਉਹਦੀ ਬਿਮਾਰੀ ਹੀ ਇਸ ਸੁਪਨੇ ਟੁੱਟਣ ਦਾ ਕਾਰਨ ਬਣ ਜਾਂਦੀ। ਫਿਰ ਬਾਈ ਬਾਪੂ ਰਿਹਾ ਨਹੀਂ, ਸੁਪਨਾ ਵੀ ਟੁੱਟ ਗਿਆ। ਬਾਈ ਕਿਉਂ ਰੋਕਤੀ? ਚੱਲ ਚਲੀਏ, ਚੱਲ ਬਾਈ। ਹਰਿੰਦਰ, ਓ ਹਰਿੰਦਰ, ਬੱਲੇ ਬੱਲੇ, ਅੱਜ ਤਾਂ ਸਵੇਰੇ ਸਵੇਰੇ ਸਬਜ਼ੀ ਚੀਰ ਹੋ ਰਹੀ ਆ ਆਲੂਆਂ ਦੀ। ਕਿਆ ਬਾਤ ਆ। ਹੁਣ ਤੂੰ ਨਾ ਆ ਸਬਜ਼ੀ ਸੁਬਜੀ ਚੀਰਨੀ ਛੱਡ। ਮੈਂ ਤਾਂ ਤੇਰੇ ਲਈ ਬਹੁਤ ਸੋਹਣੀ ਖੁਸ਼ਖਬਰੀ ਲੈ ਕੇ ਆਇਆ। ਖੁਸ਼ਖਬਰੀ? ਹਾਂ ਖੁਸ਼ਖਬਰੀ। ਮੈਂ ਅੰਬਰ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਆਇਆ। ਤੂੰ ਤਾਂ ਬਸ ਹੁਣ ਵਿਆਹ ਦੀ ਤਿਆਰੀ ਕਰ। ਆ ਵੇਖ, ਮੈਂ ਕੁੜੀ ਦੀ ਫੋਟੋ ਵੀ ਨਾਲ ਲੈ ਕੇ ਆਇਆ। ਤੂੰ ਕੀ ਯਾਦ ਰੱਖੇਗੀ, ਤਾਰੀ ਵਿਚੋਲੇ ਨੇ ਕਿੰਨੀ ਸੋਹਣੀ ਨੂੰ ਪਸੰਦ ਕੀਤੀ ਤੇਰੇ ਲਈ। ਲੈ ਤਾਰੀ, ਕੁੜੀ ਤਾਂ ਬਾਲੀ ਸੋਹਣੀ ਹੈ। ਐਤਕੀ ਤਾਂ ਤੂੰ ਜਿਵੇਂ ਮਰਜ਼ੀ ਕਰ, ਇੱਥੇ ਰਿਸ਼ਤਾ ਪੱਕਾ ਕਰਾ ਦੇ। ਚੱਲ ਠੀਕ ਆ, ਜਿਵੇਂ ਮੈਂ ਕਹੂੰਗਾ ਬਸ ਤੂੰ ਹੁਣ ਉਵੇਂ ਹੀ ਕਰੀ। ਬਾਕੀ ਅੰਬਰ ਨੂੰ ਸਮਝਾ ਦੀ, ਕਿਉਂਕਿ ਇਹ ਹੁਣ ਸਾਡੀ ਆਖਰੀ ਉਮੀਦ ਆ। ਲੈ, ਆਖਰੀ ਉਮੀਦ ਤੋਂ ਕੀ ਮਤਲਬ ਹੈ ਤੇਰਾ? ਮਤਲਬ ਇਹ ਕਿ ਹੁਣ ਤੱਕ ਜਿੰਨੇ ਵੀ ਮੈਂ ਅੰਬਰ ਨੂੰ ਰਿਸ਼ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਸਾਰਿਆਂ ਨੇ ਅੰਬਰ ਨੂੰ ਰਿਜੈਕਟ ਕੀਤਾ, ਕਿਉਂਕਿ ਅੰਬਰ ਤੇਰਾ ਸਿੰਗਰ ਆ। ਪਰ ਤੂੰ ਫਿਕਰ ਨਾ ਕਰ, ਇਹ ਤਾਰੀ ਵਿਚੋਲਾ ਇਸ ਵਾਰੀ ਸਾਰੀ ਸੈਟਿੰਗ ਬਿਠਾ ਕੇ ਆਇਆ। ਤੂੰ ਬਸ ਅੰਬਰ ਨੂੰ ਸਮਝਾ ਲਵੀਂ ਤੇ ਰੱਬ ਅੱਗੇ ਅਰਦਾਸ ਕਰੀਏ ਕਿ ਇਹ ਗੱਲ ਸਿਰੇ ਲੱਗ ਜਾਵੇ। ਐਤਕੀ ਤੂੰ ਜਿਵੇਂ ਕਹੇਗਾ ਆਪਾਂ ਉਵੇਂ ਕਰਾਂਗੇ, ਤੇ ਨਾਲੇ ਮਜਾਲ ਹੈ ਜੇ ਨਾ ਕਰਦੇ ਇਸ ਰਿਸ਼ਤੇ ਤੋਂ। ਬਸ ਬਸ ਫੇਰ ਠੀਕ ਆ। ਨਾਲੇ ਗੱਲ ਸੁਣ ਹਰਿੰਦਰ ਕੁਰੇ, ਕੁੜੀ ਦਾ ਪਿਓ ਬਾਹਰੋਂ ਕੈਨੇਡਾ ਚੋਂ ਆਇਆ
ਤੇ ਉਹਦੀ ਪੰਜਾਬੀ ਵੀ ਠੀਕ ਠਾਕ ਹੀ ਆ ਤੇ ਨਾਲੇ ਉਹਨੂੰ ਇੱਥੇ ਦਾ ਬਾਲਾ ਪਤਾ ਵੀ ਨਹੀਂ। ਉਹਨੇ ਆਪਣੀਆਂ ਗੱਲਾਂ 'ਚ ਛੇਤੀ ਆ ਜਾਣਾ। ਤੂੰ ਬਸ ਹੁਣ ਰਿਸ਼ਤਾ ਇਹ ਪੱਕਾ ਹੀ ਸਮਝ। ਤੂੰ ਓ ਬੇਬੇ, ਓ ਬੇਬੇ, ਓ ਕਿੱਥੇ ਗਵਾਚ ਗਈ? ਓ ਬੇਬੇ, ਪੰਜਾਬ 'ਚ ਨਾ ਜਦ ਤੱਕ ਸਿੰਗਰ ਦੇ 4-5 ਗਾਣੇ ਹਿੱਟ ਨਾ ਹੋ ਜਾਣ ਉਹਨੂੰ ਕੋਈ ਨਹੀਂ ਪੁੱਛਦਾ। ਤੇ ਤੇਰਾ ਪੁੱਤ ਇੰਨਾ ਮਜਬੂਰ ਆ ਕਿ ਆਪਣਾ ਗਾਣਾ ਤੱਕ ਨਹੀਂ ਕੱਢ ਸਕਦਾ। ਐਡੀ ਕੀ ਗੱਲ ਹੈ ਪੁੱਤ, ਤੂੰ ਜ਼ਮੀਨ ਗਹਿਣੇ ਧਰ ਦੇ ਤੇ ਤੇਰਾ ਗਾਣਾ ਹੋ ਜੂ, ਜਾਂ ਤੂੰ ਕੰਮ ਧੰਦਾ ਬਦਲ ਲੈ, ਕੋਈ ਚਾਹੀਦਾ ਕੰਮ ਲੱਭ ਲੈ ਹੋਰ। ਓ ਬੇਬੇ, ਆਪਾਂ ਜ਼ਮੀਨ ਗੱਲ ਹੀ ਗਹਿਣੇ ਪਾਣੀ, ਆਪਣੀ ਖਾਨਦਾਨੀ ਜ਼ਮੀਨ ਆ। ਜ਼ਮੀਨ ਗਹਿਣੇ ਪਾ ਕੇ ਥੋੜਾ ਗਾਣਾ ਕਰਨਾ ਆਪਾਂ। ਨਾਲੇ ਟੈਲੈਂਟ ਨਾਮ ਦੀ ਕੋਈ ਚੀਜ਼ ਹੁੰਦੀ ਹੈ ਬੇਬੇ। ਆਪਣੇ ਪੁੱਤ ਅੰਬਰ ਤੇ ਭਰੋਸਾ ਰੱਖ ਬੇਬੇ। ਨਾਲੇ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੇ ਪੁੱਤ 'ਚ ਬਹੁਤ ਟੈਲੈਂਟ ਹੈ। ਟੈਲੈਂਟ ਦੇ ਦਮ ਤੇ ਕਰਾਂਗੇ ਜੋ ਕਰਨਾ। ਨਾਲੇ ਬੰਦੇ ਦੇ ਤਾਰੇ ਵੀ ਤਾਂ ਹੁੰਦੇ ਆ ਨਾ। ਲੈ ਤਾਰਿਆਂ ਦਾ ਕੀ ਆ, ਰਾਤ ਨੂੰ ਛੱਤ ਤੇ ਪਾ ਦਿਆ ਕਰ, ਵੇਖੀ ਜਾਇਆ ਕਰੂ ਰਾਤ ਨੂੰ ਤਾਰੇ। ਆ ਸਹੀ ਗੱਲ ਹੈ। ਤੇ ਨਾਲੇ ਜਿੰਨਾ ਚਿਰ ਉਸ ਕੰਜਰ ਜੁਗਨੂ ਦਾ ਖਹਿੜਾ ਨਹੀਂ ਛੱਡ ਦਿੰਦਾ ਉਹਨੇ ਕੁਝ ਸਬਰ ਨਹੀਂ ਦੇਣਾ ਤੇਰਾ। ਲੈ ਬੇਬੇ, ਹੁਣ ਆਹੀ ਗੱਲ ਹੋਈ। ਹੁਣ ਤੂੰ ਮੇਰੇ ਕੰਮ ਦੇ ਮਗਰ ਪੈ ਜਾ। ਚੱਲ ਠੀਕ ਹੈ ਬੇਬੇ, ਜੇ ਤੂੰ ਕਹਿਨੀ ਹੈ ਨਾ ਮੈਂ ਹੁਣੇ ਜੁਗਨੂ ਤੋਂ ਕੰਮ ਛੱਡ ਦੇਣਾ। ਪਰ ਮੇਰੀ ਇੱਕ ਗੱਲ ਸੁਣ ਲਓ, ਮੈਂ ਹੁਣ ਦੁਬਾਰਾ ਕੋਈ ਰਿਸ਼ਤਾ ਦੇਖਣ ਨਹੀਂ ਜਾਣਾ ਤੇ ਨਾ ਹੀ ਮੈਂ ਆਪਣੀ ਦੁਬਾਰਾ ਬੇਇੱਜ਼ਤੀ ਕਰਾਉਣੀ ਹੈ। ਨਾਲ ਤੂੰ ਗੱਲ ਸੁਣ, ਚੱਲ ਤੁਰਦਾ ਬਣ ਆਪਣੇ ਘਰ ਨੂੰ। ਇੱਕ ਮਿੰਟ ਰੁਕੀ ਮਾੜਾ ਜਿਹਾ ਬਾਈ। ਮਾੜਾ ਸਮਾਈਲ ਲੈ ਕੇ ਫੇਸ ਤੇ। ਹਾਂ ਹੁਣ ਬੜੀਆ ਨਾ ਗੱਲ ਹੈ। ਦੇਖ ਬਾਈ, ਲੱਗਦਾ ਨਾ ਫੌਜੀ ਜਵਾ। ਓ ਬੱਬੂ ਯਾਰ, ਆ ਤਾਂ ਠੀਕ ਆ, ਪਰ ਇੱਕ ਗੱਲ ਦੱਸ, ਹਾਂ ਆ ਪੱਗ ਬਣ ਕੇ ਕਿਹੜਾ ਮੈਂ ਫੌਜੀ ਬਣ ਜਾਣਾ? ਯਾਰ ਬਾਈ ਕਮਾਲ ਕਰੀ ਜਾਂਦਾ। ਆਪਣੇ ਇੰਡੀਅਨ ਆਰਮੀ ਦੇ ਵਿੱਚ 70% ਸਿੱਖ ਭਾਈ ਰਹਿੰਦੇ ਨੇ। ਗੱਲ ਤਾਂ ਤੇਰੀ ਸੱਚੀ ਆ, ਪਰ ਤੈਨੂੰ ਪੱਕਾ ਯਕੀਨ ਹੈ ਕਿ ਮੈਂ ਫੌਜੀ ਲੱਗਦਾ? ਯਾਰ ਬਾਈ ਕਮਾਲ ਕਰੀ ਨਾ ਯਾਰ, ਤੈਨੂੰ ਯਾਰ ਹਜੇ ਵੀ ਮੇਰੇ ਤੇ ਯਕੀਨ ਨਹੀਂ ਹੈਗਾ। ਤੂੰ ਐਂ ਕਰ, ਜੇ ਤੈਨੂੰ ਮੇਰੇ ਤੇ ਯਕੀਨ ਆ ਨਾ, ਬਾਹਰ ਗੇੜਾ ਕੱਢ ਕੇ ਆ, ਫੇਰ ਆ ਕੇ ਮੇਰੇ ਨਾਲ ਗੱਲ ਓ ਕਰੀ। ਅੱਛਾ ਠੀਕ ਹੈ, ਜਾ ਜਾ ਭਰਾ ਮੇਰਿਆ, ਬਾਹਰ ਜਾ ਤੂੰ। ਫੌਜੀ ਬੱਬੂ ਵੀ ਕਮਾਲ ਉਹ ਜ਼ੋਰ ਦੀ ਮਾਰ। ਓ ਬੇਬੇ, ਮੈਂ ਤਾਂ ਹਾਲੇ ਵੀ ਕਹਿੰਦਾ ਵਾਪਸ ਚੱਲਦੇ ਆ। ਤੂੰ ਘਬਰਾ ਨਾ ਅੰਬਰ, ਮੈਂ ਸਭ ਸਾਂਭ ਲੈਣਾ। ਬੱਬੂ ਆਇਆ ਕੋਈ? ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਤਾਂ ਠੀਕ ਆ, ਕਿੱਧਰ ਮੂੰਹ ਚੱਕਿਆ? ਕੂੜੇ ਵਾਲੇ ਤੇ ਕੂੜਾ ਕਦੋਂ ਦਾ ਲੈ ਗਏ? ਕੂੜੇ ਵਾਲੇ ਹੁਣ ਤੈਨੂੰ ਕੀ ਚਾਹੀਦਾ? ਉਹ ਪਾਸੇ ਆ, ਤੈਨੂੰ ਬੂਹਾ ਖਲਾਉਣ ਨੂੰ ਕਿਹਾ ਸੀ। ਕੋਈ ਨਹੀਂ ਕਾਕਾ, ਆਪਣੇ ਆ। ਸਤਿ ਸ੍ਰੀ ਅਕਾਲ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਇਹ ਨੇ ਆਪਣੇ ਕਾਕੇ ਦੇ ਮਾਤਾ ਜੀ ਤੇ ਇਹ ਨੇ ਕਾਕੇ ਦੇ ਦੋਸਤ ਬੱਬੂ ਸਤਿ ਸ਼੍ਰੀ ਅਕਾਲ ਜੀ। ਤੇ ਇਹ ਨੇ ਆਪਣੇ ਕਾਕਾ ਜੀ ਸਤਿ ਸ਼੍ਰੀ ਅਕਾਲ ਜੀ। ਅੰਬਰਦੀਪ ਸਿੰਘ। ਸਤਿ ਸ੍ਰੀ ਅਕਾਲ। ਆ ਜੀ ਮੇਰਾ ਭਾਂਜਾ, ਫੌਜ 'ਚ ਕੰਮ ਕਰਦਾ, ਥੋੜ੍ਹਾ ਕੱਬੇ ਸੁਭਾਅ ਆਇਆ। ਆ ਜੀ ਮੇਰਾ ਭਤੀਜਾ ਤੇ ਉਹਦੀ ਘਰ ਵਾਲੀ ਤੇ ਉਹਨਾਂ ਦਾ ਬੱਚਾ ਤੇ ਉਹ ਮੇਰੀਆਂ ਭਾਂਜੀਆਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋਰ ਭੈਣ ਜੀ ਕਿੱਦਾਂ, ਠੀਕ ਠਾਕ? ਵਾਹਿਗੁਰੂ ਜੀ ਦੀ ਮਿਹਰ ਹੈ ਜੀ। ਭੈਣ ਜੀ ਮੇਰੀ ਚਾਹੀਦੀ ਆ। ਵੀਰ ਜੀ, ਬੇਟਾ ਜੀ ਨਜ਼ਰ ਨਹੀਂ ਆ ਰਹੇ। ਭੈਣ ਜੀ ਹੁਣੀ ਬੁਲਾ ਲੈਂਦੇ ਆ। ਉਹ ਗੁਰਮਨ ਪੁੱਤਰ, ਮੈਨੂੰ ਲੈ ਆਓ। ਵੇਖੀ ਜਾਏਗਾ, ਇੰਨਾ ਵੀ ਨਾ ਵੇਖ ਕੁੜੀ ਨੂੰ, ਹੋਰ ਨਾ ਭਾਜੀ ਜਾਵੇ। ਜ਼ਿੰਦਗੀ 'ਚ ਪਹਿਲੀ ਵਾਰੀ ਤੂੰ
ਕੋਈ ਚਾਹੀਦਾ ਕੰਮ ਕੀਤਾ। ਨੇ ਸੰਗੀ ਜਾ ਸਿੱਧੇ ਹੋ ਕੇ ਬੈਠ। ਵੀਰ ਜੀ ਸਾਨੂੰ ਕੁੜੀ ਪਸੰਦ ਹੈ, ਕਿਉਂ ਅੰਬਰ ਪੁੱਤ? ਹੈ ਹਾਂ ਬੇਬੇ, ਤੁਸੀਂ ਵੱਡੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ। ਲਓ ਜੀ, ਸਾਡੇ ਕਾਕੇ ਨੇ ਤਾਂ ਕਰਤੀ ਹਾਂ। ਬੇਟਾ ਜੀ, ਜੇ ਤਾਂ ਤੁਸੀਂ ਇਕੱਲੇ ਹੋ ਕੇ ਕੋਈ ਗੱਲਬਾਤ ਕਰਨੀ ਆ ਕਰ ਵੀ ਸਕਦੇ ਹੋ, ਨਹੀਂ ਜੇ ਫੌਜ ਦਾ ਕਿੱਸਾ ਕੋਈ ਸੁਣਾਉਣਾ ਆ ਉਹ ਵੀ ਸੁਣਾ ਸਕਦੇ ਆ। ਬਾਕੀ ਭੈਣ ਜੀ ਫੌਜੀ ਸਾਹਿਬ ਸਾਨੂੰ ਤਾਂ ਪਸੰਦ ਨੇ। ਕਿਉਂ ਜੀ ਢਿੱਲੋਂ ਸਾਹਿਬ, ਫਿਰ ਆਪਾਂ ਇਸ ਰਿਸ਼ਤੇ ਨੂੰ ਪੱਕਾ ਸਮਝੀਏ। ਵੀਰ ਜੀ ਇੱਕ ਵਾਰੀ ਕੁੜੀ ਨੂੰ ਤਾਂ ਪੁੱਛ ਲਈਏ। ਕਿਉਂ ਮਿਹਰ ਬੇਟਾ, ਤੁਸੀਂ ਖੁਸ਼ ਹੋ ਇਸ ਰਿਸ਼ਤੇ ਤੋਂ? ਹਾਂਜੀ, ਮੈਨੂੰ ਰਿਸ਼ਤਾ ਮਨਜ਼ੂਰ ਹੈ। ਲਓ ਜੀ ਭੈਣ ਜੀ, ਵਧਾਈਆਂ ਤੁਹਾਨੂੰ। ਹੁਣ ਕਰੋ ਵਿਆਹ ਦੀਆਂ ਤਿਆਰੀਆਂ। ਲੈ ਬਈ, ਰਿਸ਼ਤਾ ਤਾਂ ਹੋ ਗਿਆ ਹੁਣ ਤੇਰਾ ਪੱਕਾ। ਐਂ ਦੱਸ ਵੀ ਹੁਣ ਬੁਲਾਈਏ ਕਿਹਨੂੰ? ਚੱਲ ਛੱਡ ਯਾਰ, ਮੈਂ ਆਪੇ ਬੁਲਾ ਲੂੰ। ਬਈ ਹੋਰ ਜਿਹਨੂੰ ਮਰਜ਼ੀ ਬੁਲਾ ਲਓ, ਉਹਨੂੰ ਜੁਗਨੂ ਨੇ ਨਹੀਂ ਬੁਲਾਣਾ। ਹਾਂ, ਨਾਲੇ ਹੁਣ ਤੋਂ ਕਿਉਂ ਉਦਾਸ ਹੈ? ਹੁਣ ਤਾਂ ਰੱਬ ਵੀ ਇਹੀ ਚਾਹੁੰਦਾ ਹੈ। ਯਾਰ ਬਾਈ, ਤੂੰ ਹੁਣ ਕਾਹਨੂੰ ਮੂੰਹ ਜਿਹਾ ਡਿੱਗੀ ਬੈਠਾਂਗਾ? ਬੇਬੇ ਤੂੰ ਵਿਆਹ ਦੀਆਂ ਤੇਰੀਆਂ ਕਰ, ਇਹਦਾ ਕੀ ਹੈ? ਇਹਦੀ ਕੱਢਦੇ ਆ ਜਾਨ ਫਿਰ। ਇਹ ਤਾਂ ਹੁਣ ਰੱਬ ਹੀ ਦੱਸੂ ਕਿ ਮੇਰੀ ਜੰਜ ਨਿਕਲਦੀ ਹੈ ਜਾਂ ਜਨਾਜ਼ਾ। ਲੈ ਬਹੁਤਾ ਨਾ ਬੋਲ, ਚੱਲ ਬੱਬੂ, ਬਹੁਤ ਕੰਮ ਪਿਆ ਕਰਨ ਵਾਲੇ। ਆਹ ਮਰੀ ਜਾਂਦਾ ਐਵੇਂ। ਮਾਮਾ ਜੀ ਭੱਜਿਆ ਕਰੋ, ਭੱਜਣ ਨਾ ਗੋਡਿਆਂ ਦੀ ਗਰੀਸ ਨਰਮ ਰਹਿੰਦੀ ਆ। ਮਜਾਲ ਕੋ ਗੋਡਿਆਂ 'ਚ ਪ੍ਰੋਬਲਮ ਆ ਜਾਵੇ। ਕਾਕਾ ਤੁਹਾਡੀ ਉਮਰ ਅਸੀਂ ਬਹੁਤ ਭੱਜੇ ਸੀਗੇ, ਉਹ ਟਾਈਮ ਗਿਆ ਹੁਣ। ਬਿਲਕੁਲ ਠੀਕ ਕਿਹਾ ਹੈ ਜੀ ਮੁੰਡੇ ਨੇ। ਇਸ ਉਮਰ 'ਚ ਉੱਠਣ ਬੈਠਣ ਦੀ ਤਕਲੀਫ ਆ ਹੀ ਜਾਂਦੀ ਹੈ। ਭਾਈ ਸਾਹਿਬ, ਮੈਂ ਉੱਠਣ ਬੈਠਣ ਦੀ ਨਹੀਂ, ਗੋਡਿਆਂ ਦੀ ਗੱਲ ਕਰ ਰਿਹਾ। ਉਹ ਭਾਈ ਸਾਹਿਬ ਜੀ, ਜੇ ਗੋਡਿਆਂ 'ਚ ਤਕਲੀਫ ਹੋਊ ਤਾਂ ਉੱਠਣ ਬੈਠਣ 'ਚ ਵੀ ਤਕਲੀਫ ਆਊ ਨਾ। ਜੁਗਨੂ ਜੀ, ਉਹੀ ਜੁਗਨੂ ਜੀ ਜਿਹਦੀਆਂ ਫੋਟੋਆਂ ਲੱਗੀਆਂ ਆ। ਆਮ ਯੂਰ ਬਿਗੇਸਟ ਫੈਨ। ਮੈਂ ਤੁਹਾਡਾ ਬਹੁਤ ਬੜਾ ਫੈਨ ਆ ਜੀ। ਸ਼ੁਕਰੀਆ ਜਨਾਬ, ਸ਼ੁਕਰੀਆ। ਜੁਗਨੂ ਜੀ, ਮੈਂ ਤੁਹਾਡਾ ਸ਼ੋਅ ਦੇਖਿਆ ਸੀ, ਤੁਹਾਡਾ ਬਹੁਤ ਵਧੀਆ ਬੈਂਡ ਆ। ਜੁਗਨੂ ਜੀ, ਤੁਹਾਡੀ ਆਵਾਜ਼ ਕਮਾਲ, ਤੁਸੀਂ ਕਮਾਲ ਗਾਉਂਦੇ ਹੋ। ਵੱਡਾ ਸਿੰਗਰ, ਸ਼ਕਲ ਦੇਖੀ ਜਿਵੇਂ ਬਾਂਦਰ ਹੁੰਦਾ। ਮੇਰਾ ਨਾਮ ਹੈਗਾ ਢਿੱਲੋਂ ਜੀ। ਆਪਾਂ ਇੱਥੇ ਨਵੇਂ ਆਏ ਆ। ਪਹਿਲਾਂ ਮੈਂ ਕੈਨੇਡਾ ਰਹਿੰਦਾ ਹੁੰਦਾ ਸੀ। ਇੱਕ ਗੱਲ ਦੱਸਾਂ ਤੁਹਾਨੂੰ ਜੁਗਨੂ ਜੀ, ਤੁਹਾਨੂੰ ਸਵੇਰੇ ਮਿਲ ਕੇ ਨਜ਼ਾਰਾ ਆ ਗਿਆ। ਉਹ ਤਾਂ ਹੈ ਭਾਈ ਯਾਰ, ਤੂੰ ਐਂ ਕਾਹਨੂੰ ਚਿੰਤਾ ਜੀ ਕਰੀ ਜਾਣਾ ਹੈ? ਨਾਲੇ ਜੇ ਉਹਨਾਂ ਨੂੰ ਪਤਾ ਲੱਗ ਵੀ ਗਿਆ ਵੀ ਤੂੰ ਫੌਜੀ ਨਹੀਂ ਹੈਗਾ, ਹੈ ਫੇਰ ਕਿੱਡੀ ਗੱਲ ਆ? ਓਏ ਬਾਈ, ਤੂੰ ਜਾ ਕੇ ਕਿਤੇ ਗੁਫਾ 'ਚ ਬਹਿ ਜੀ, ਤੇਰੇ ਲਈ ਉਹੀ ਸਹੀ ਆ। ਤੂੰ ਕੁਛ ਚੱਜਦਾ ਨਾ ਸੋਚੀ ਮੇਰੇ ਬਾਰੇ। ਓਏ ਤੇਰੀ ਭਾਬੀ, ਮਿਲਦੇ ਆ। ਠੀਕ ਆ। ਮਿਹਰ, ਤੁਸੀਂ ਇੱਥੇ? ਕਮਾਲ ਹੈ, ਅੱਜ ਤਾਂ ਬਾਜ਼ਾਰ 'ਚ ਵੀ ਤੁਹਾਡੇ ਦਰਸ਼ਨ ਹੋ ਗਏ। ਮੈਂ ਤਾਂ ਬਸ ਤੁਹਾਨੂੰ ਦਰਸ਼ਨ ਦੇ ਨਹੀਂ ਆਇਆ। ਉਹ ਵੈਸੇ ਕਿੱਥੇ ਜਾ ਰਹੇ ਸੀਗੇ? ਮੈਂ ਆਪਣੀ ਫਰੈਂਡ ਨੂੰ ਮਿਲਣ ਚੱਲੀ ਸੀ। ਆਜੋ, ਮੈਂ ਛੱਡ ਦਿੰਦਾ। ਠੀਕ ਹੈ। ਮਿਹਰ, ਵੈਸੇ ਇੱਕ ਗੱਲ ਦੱਸਾਂ, ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਹੋਵੇ,
ਮੈਂ ਤੁਹਾਨੂੰ ਹਰ ਮੰਜ਼ਿਲ ਤੇ ਪਹੁੰਚਾ ਕੇ ਦਮ ਲਵਾਂਗਾ। ਅੱਛਾ ਜੀ। ਹਾਂਜੀ। ਵੈਸੇ ਤਾਂ ਨਾ ਵਿਆਹ ਤੋਂ ਪਹਿਲਾਂ ਹਰ ਮੁੰਡਾ ਇਹ ਡਾਇਲੌਗ ਮਾਰਦਾ, ਬਾਅਦ ਚ ਭੁੱਲ ਜਾਂਦੇ ਆ। ਫਿਕਰ ਨਾ ਕਰੋ, ਮੈਂ ਉਹਨਾਂ ਮੁੰਡਿਆਂ ਚੋਂ ਨਹੀਂ ਹੈਗਾ। ਅੱਛਾ ਜੀ। ਆਪਾਂ ਜਾਣਾ ਕਿੱਧਰ ਨੂੰ ਹੈ? ਲੈਫਟ ਲੈ ਲਓ। ਠੀਕ ਹੈ। ਨਿਹਰ, ਉਹ ਵੈਸੇ ਇੱਧਰ ਜਾਣਾ ਕਿੱਥੇ ਤੁਸੀਂ? ਇੱਥੇ ਨਾ ਅੱਗੇ ਜੁਗਨੂ ਜੀ ਦਾ ਆਫਿਸ ਹੈ, ਸਿੰਗਰ ਨੇ, ਪਾਪਾ ਦੇ ਨਵੇਂ ਦੋਸਤ ਬਣੇ ਨੇ। ਕੀ? ਜੁਗਨੂ? ਹਾਂ। ਜੁਗਨੂ ਜੀ ਦੇ ਆਫਿਸ? ਹਾਂਜੀ, ਜੁਗਨੂ ਜੀ ਦੇ ਆਫਿਸ। ਜਿਹੜਾ ਸਿੰਗਰ ਹੈ? ਹਾਂਜੀ। ਉਹਦੇ ਆਫਿਸ? ਹਾਂਜੀ। ਜਿਹੜਾ ਗਾਉਂਦਾ ਉਹਦੇ ਆਫਿਸ? ਹਾਂਜੀ। ਕੀ ਹੋਇਆ? ਉਹ ਜੁਗਨੂ ਤੋਂ ਯਾਦ ਆਇਆ, ਮੇਰਾ ਇੱਕ ਦੋਸਤ ਹੈ ਜੁਗਨੂ, ਉਹਨਾਂ ਬਹੁਤ ਦਿਨਾਂ ਤੋਂ ਮੈਨੂੰ ਕੰਮ ਸੀਗਾ, ਉਹਦਾ ਮੈਨੂੰ ਸਵੇਰੇ ਹੀ ਫੋਨ ਆਇਆ, ਪਰ ਖੈਰ ਕੋਈ ਨਹੀਂ, ਕੱਲ ਨੂੰ ਮਿਲ ਲੂੰਗਾ। ਤੁਸੀਂ ਬੈਠੋ, ਮੈਂ ਤੁਹਾਨੂੰ ਛੱਡ ਕੇ ਆਣਾ। ਉਹ ਨਹੀਂ, ਤੁਸੀਂ ਆਪਣਾ ਕੰਮ ਕਰੋ, ਮੈਂ ਚਲ ਜੂੰਗੀ, ਇੱਥੋਂ ਨੇੜੇ ਹੀ ਹੈ, ਮੈਂ ਪੈਦਲ ਚਲ ਜੂੰਗੀ। ਨਹੀਂ, ਮੈਂ ਛੱਡ ਕੇ ਆਣਾ ਤੁਹਾਨੂੰ। ਲੋ, ਉਹ ਗੁਰਮਨ ਵੀ ਆ ਗਈ, ਮੈਂ ਉਹਦੇ ਨਾਲ ਹੀ ਚਲੀ ਜਾਊਂਗੀ, ਤੁਸੀਂ ਆਪਣਾ ਕੰਮ ਕਰੋ। ਨਹੀਂ ਬੈਠੋ, ਮੈਂ ਛੱਡ ਆਣਾ। ਨਹੀਂ ਕੋਈ ਗੱਲ ਨਹੀਂ, ਮੈਂ ਚਲੀ ਜਾਊਂਗੀ। ਪੱਕਾ? ਹਾਂਜੀ। ਫੇਰ ਠੀਕ ਹੈ, ਬਾਏ। ਬਾਏ। ਮੇਲਾ ਲੁੱਤਿਆ ਨੇ ਧੱਲ ਮੇਲਾ ਲੁੱਤਿਆ, ਧੱਲ ਮੇਲਾ ਲੁੱਤਿਆ। ਮੁੰਡਿਓ, ਬਹੁਤ ਵਧੀਆ ਮਿਹਨਤ ਕਰਿਆ ਕਰੋ ਮੇਰੇ ਵਾਂਗੂ। ਵੈਰੀ ਗੁੱਡ, ਬਹੁਤ ਵਧੀਆ, ਰਿਆਜ਼ ਕਰੋ ਰਿਆਜ਼। ਨਿਆਦ ਗਾਉਂਦੇ ਆ। ਇਹ ਲੈ ਓਏ ਯੋ ਬ్రో, ਤੈਨੂੰ ਕਿਹਾ ਨਾ ਪਹਿਲਾਂ ਤਮਕੀਲਾ। ਓਏ ਪਹਿਲਾਂ ਤਮਕੀਲਾ। ਮੈਂ ਜਾਣ ਤੈਨੂੰ ਕਿਹਾ ਨਾ ਪਹਿਲਾਂ ਲੀਵ ਦੇ ਜਾਣਾ ਇਦਾਂ ਪਾ ਲੀਵ ਦੇ ਤੈਨੂੰ ਕਿਹਾ ਨਾ ਪਹਿਲਾਂ ਮੈਂ ਯਾਰ ਪਹਿਲਾਂ ਮੈਂ ਓਏ ਮੈਂ ਉਹ ਜਾਣ ਪਹਿਲਾਂ ਮੈਂ ਓਏ ਤੇਣੀ ਓਏ 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 ਤੈਨੂੰ ਕਿਹਾ ਨਾ ਛੱਡ ਦੇ, ਤੇਰੇ ਮੈਂ ਕੰਨ ਪੱਟ ਦੇਣੇ ਬੰਦ ਰਹਿ, ਖੜ ਜਾ ਓਏ ਤੂੰ ਕੌਣ ਆ? ਲੈ ਕਰ ਗੱਲ। ਟਿੱਕੇ ਰਿਆਜ਼ ਨਹੀਂ ਕੀਤਾ ਜਾਂਦਾ ਤੁਹਾਡੇ ਤੋਂ। ਕੋਈ ਨਹੀਂ ਪੁੱਤ, ਤੁਹਾਨੂੰ ਤਾਂ ਦੱਸਦਾ ਮੈਂ, ਨਾਲੇ ਤੈਨੂੰ ਬਣਾਉਣਾ ਮੈਂ ਜੇਜੀ ਵੀ ਬਾਅਦ ਚ। ਆਓ ਜੀ ਆਓ, ਵੈਲਕਮ। ਸਾਲੀਏ ਚੁੰਦਰੇ ਜੀਏ, ਤੂੰ ਇੱਥੇ ਕੀ ਕਰਦੀ ਐ? ਚੱਲ ਇੱਧਰ। ਓ ਅੰਕਲ ਜੀ, ਮੈਂ ਮੇਹਰ, ਢਿੱਲੋਂ ਜੀ ਦੀ ਬੇਟੀ। ਹਾਂਜੀ, ਢਿੱਲੋਂ ਸਾਹਿਬ ਨਾਲ ਮੇਰੀ ਗੱਲ ਹੋ ਗਈ ਸੀ। ਤੁਸੀਂ ਇਹ ਦੱਸੋ ਪ੍ਰੋਗਰਾਮ ਕਦੋਂ ਤੇ ਕਿੱਥੇ ਹੈ? ਕਿਉਂ ਜੀ, ਮੈਂ ਠੀਕ ਹੈ? ਐਕਚੁਅਲੀ ਅੰਕਲ ਮੇਰੇ ਭਰਾ ਦਾ ਵਿਆਹ, ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੁੱਚੋ ਮੰਡੀ 'ਚ ਤੁਹਾਡੇ ਤੋਂ ਵਧੀਆ ਕਲਾਕਾਰ ਕੋਈ ਹੈ ਨਹੀਂ। ਤੇ ਕੱਲ ਮੈਂ ਕੁਦਰਤੀ ਮੇਰ ਕੋਲੇ ਗਈ ਸੀ ਤੇ ਮਾਮਾ ਜੀ ਨੇ ਦੱਸਿਆ ਕਿ ਜੁਗਨੂ ਜੀ ਨਾਲ ਆਪਣੀ ਵਧੀਆ, ਸੋ ਮਾਮਾ ਜੀ ਕਹਿੰਦੇ ਕਿਉਂ ਨਾ ਕਿ ਆਪਾਂ ਲੇਡੀ ਸੰਗੀਤ ਦਾ ਪ੍ਰੋਗਰਾਮ ਜੁਗਨੂ ਜੀ ਤੋਂ ਕਰਾਈਏ, ਤੇ ਅੱਜ ਸ਼ਾਮ ਦਾ ਪ੍ਰੋਗਰਾਮ ਰੱਖਿਆ ਹੋਇਆ ਘਰੇ। ਅੱਛਾ ਜੀ, ਪ੍ਰੋਗਰਾਮ ਅੱਜ ਸ਼ਾਮ ਨੂੰ ਹੈ, ਬੜੀ ਜਲਦੀ ਬੁਕਿੰਗ ਕਰਾਉਣ ਆ ਗਏ। ਨਹੀਂ ਅੰਕਲ ਜੀ, ਐਕਚੁਅਲੀ ਅੰਕਲ ਜੀ ਸਭ ਕੁਝ ਜਲਦੀ ਚ ਹੋ ਗਿਆ। ਦੂਜੀ ਵਾਰੀ ਅੰਕਲ कहता ਨਾ ਓਏ, ਤੇਰੇ ਵਾਲੀਆਂ ਕੀੜੀਆਂ ਲੜਦੀਆਂ, ਲੱਗਦਾ ਤੂੰ ਐ ਨਹੀਂ ਲੋਟਾਉਂਦਾ। ਐ ਕਰ, ਚੱਲ ਸ਼ੀਸ਼ੇ ਸਾਫ਼ ਕਰ। ਸ਼ੀਸ਼ੇ ਤਾਂ ਸਾਫ਼ ਹੀ ਉਸਤਾਦ ਜੀ। ਸ਼ੀਸ਼ੇ ਸਾਫ਼ ਆ ਤਾਂ ਕੰਧਾਂ ਤੇ ਪਰਦੇ ਸਾਫ਼ ਕਰ ਲਾ। ਲੱਗ ਜਾ ਹੁਣ। ਪਰਦੇ ਸਾਫ਼ ਕਰਨਗੇ, ਚਲੋ। ਤੁਸੀਂ ਐਦਾਂ ਕਰੋ ਜੀ, ਤੁਸੀਂ ਐਡਵਾਂਸ ਤੇ ਐਡਰੈਸ ਹੁਣੇ ਮੈਨੂੰ ਇੱਥੇ ਜਮ੍ਹਾਂ ਕਰਵਾ ਦਿਓ, ਸਾਡੀ ਟੀਮ ਪਹੁੰਚ ਜੂਗੀ। ਠੀਕ ਹੈ ਅੰਕਲ ਜੀ। ਕਿੱਦਾਂ ਬਾਈ? ਆਓ ਮੇਰੀ ਸਰਕਾਰ। ਅੱਜ ਕਿਹੜੀ ਰੋਡ ਤੇ ਟ੍ਰੈਫਿਕ ਜਾਮ ਸੀ? ਟ੍ਰੈਫਿਕ ਤਾਂ ਸੀਗਾ ਹੀ ਨਹੀਂ ਅੱਜ, ਰਾਹ ਪੂਰਾ ਖਾਲੀ ਸੀ।
ਬਾਈਕ ਤੇਜ਼ ਭਜਾਈ, ਐਕਸੀਡੈਂਟ ਹੋ ਗਿਆ। ਆਏ ਚੱਲ ਬਹੁਤੇ ਡਰਾਮੇ ਨਾ ਕਰ, ਮੇਰਾ ਪੁੱਤ ਘਰੇ ਜਾ ਤੇ ਪ੍ਰੋਗਰਾਮ ਦੀ ਤਿਆਰੀ ਕਰ। ਪ੍ਰੋਗਰਾਮ? ਉਹ ਕਮਾਲ ਹੈ ਤੁਹਾਡੀ, ਮੈਂ ਕਿੱਥੋਂ ਲਾ ਲੂੰ ਪ੍ਰੋਗਰਾਮ? ਯਾਰ ਮੇਰਾ ਤਾਂ ਸਿਸਟਮ ਹੀ ਲਿਆ ਪਿਆ, ਉਹ ਮੇਥੋਂ ਤਾਂ ਖੜਿਆ ਨਹੀਂ ਜਾਂਦਾ। ਨਾ ਮੈਂ ਕਿਹੜਾ ਤੇਰੇ ਤੋਂ ਠੁਮਕੇ ਲਵਾਉਣੇ ਆ। ਤੂੰ ਐਦਾਂ ਕਰ, ਘਰੇ ਜਾ ਕੇ ਗਰਮਾ ਗਰਮ ਦੁੱਧ 'ਚ ਹਲਦੀ ਪਾ ਕੇ ਪੀ ਤੇ ਆਪਦਾ ਸਿਸਟਮ ਠੀਕ ਕਰ। ਸ਼ਾਮ ਨੂੰ ਟਾਈਮ ਨਾਲ ਆ ਜੀ। ਟਾਈਮ ਨਾਲ ਪਹੁੰਚ ਜੀ। ਟਾਈਮ ਨਾਲ ਆ ਜੀ। ਟਾਈਮ ਨਾਲ ਆ ਜੀ। ਓਏ ਸ਼ਰਮ ਕਰੋ ਯਾਰ। ਓ ਯਾਰ ਮੈਥੋਂ ਇੱਥੇ ਤੁਰਿਆ ਨਹੀਂ ਜਾਂਦਾ, ਤੁਸੀਂ ਮੈਨੂੰ ਪ੍ਰੋਗਰਾਮ ਲਈ ਕਹੀ ਜਾਂਦੇ ਹੋ। ਤੂੰ ਤੁਰਨ ਦੀ ਗੱਲ ਕਰਦਾ ਪੁੱਤ, ਤੂੰ ਤਾਂ ਉੱਡਿਆ ਆਵੇਂਗਾ, ਉੱਡਿਆ। ਪੰਗਾ ਹੀ ਪੈ ਗਿਆ। ਓ ਯਾਰ ਤੁਹਾਨੂੰ ਮੇਰੀ ਪ੍ਰੋਬਲਮ ਨਹੀਂ ਸਮਝ ਆਉਂਦੀ? ਲੱਗਦਾ ਸਮਝ ਤਾਂ ਤੈਨੂੰ ਨਹੀਂ ਆਉਂਦੀ। ਤੇਰੀ ਆਵਾਜ਼ ਤੇ ਤੇਰੀ ਜ਼ਮੀਨ ਗਿਰਵੀ ਹੈ ਮੇਰੇ ਕੋਲੇ। ਜੇ ਕਹੇ ਤਾਂ ਦੱਸਾਂ ਤੇਰੀ ਬੇਬੇ ਨੂੰ, ਫੇਰ ਨਾ ਕਹੀਂ ਕਿ ਜੁਗਨੂ ਭਾਜੀ ਦੱਸਿਆ ਨਹੀਂ। ਬਥੇਰੇ ਆਉਂਦੇ ਆ ਤੇਰੀ ਜ਼ਮੀਨ ਦੇ ਗਾਹਕ ਮੇਰੇ ਕੋਲੇ। ਜੇ ਕਹੇ ਤਾਂ ਵੇਚਦਾ ਨਾ, ਬੋਲਦਾ ਨਹੀਂ ਕਿਉਂ? ਸੱਪ ਸੁੰਘ ਗਿਆ ਹੁਣ? ਮੇਰੇ ਆਉਣ ਤੋਂ ਪਹਿਲਾਂ ਤੂੰ ਉੱਥੇ ਹੋਣਾ ਚਾਹੀਦਾ, ਸਮਝ ਗਿਆ? ਠੀਕ ਹੈ, ਆ ਜਾਊਂਗਾ। ਐਡਰੈਸ ਮੈਸੇਜ ਕਰ ਦੀ। ਵਾਸਤਾ ਤੇਰੀ ਤਾਂ ਅੱਖ ਦੀ ਕੂਰੀ ਬਹੁਤ ਹੈ। ਬੰਦਾ ਤਾਂ ਓਏ। ਹਾਂ ਓਏ ਸਹੀ ਗੱਲ, ਚੱਕ ਤੇ ਫੱਟੇ। ਇਹਨੇ ਰੋਜ਼ ਨਹੀਂ ਆਉਣੇ। ਉਹ ਹੈਲੋ, ਉਹ ਯਾਰ ਅੱਜ ਅੰਬਰ ਪਹਿਲਾਂ ਹੀ ਟੱਪ ਗਿਆ, ਕੀ ਗੱਲ? ਉਹ ਤਾਂ ਨਾ ਉਹਨੇ ਬੇਬੇ ਬਾਣ ਸੀ ਤਾਂ ਚਣਾ ਗਿਆ। ਉਸਤਾਦ ਜੀ ਤੁਹਾਨੂੰ ਇੱਕ ਗੱਲ ਦੱਸਾਂ, ਅੰਬਰ ਨੂੰ ਮੈਂ ਪ੍ਰੋਗਰਾਮ ਤੋਂ ਪਹਿਲਾਂ ਇੱਕ ਸੋਹਣੀ ਜਿਹੀ ਕੁੜੀ ਨਾਲ ਗੱਲਾਂ ਮਾਰਦੇ ਦੇਖਿਆ ਸੀ। ਉਹ ਵੀ ਉਹ ਜਿਹੜੀ ਕਹਿੰਦੀ ਸੀ ਮੈਂ ਢਿੱਲੋਂ ਦੀ ਕੁੜੀ ਆ। ਉਹ ਚੁੱਪ ਕਰ। ਉਹਦੇ ਨਾਲ ਦਾ ਕੋਈ ਸਿਆਣੀ ਕੁੱਤੀ ਨਹੀਂ ਬਹਿੰਦੀ ਹੈਗੀ। ਤੂੰ ਕੁੜੀ ਦੀ ਗੱਲ ਕਰਦਾ ਏ? ਐ ਕਿਵੇਂ ਹੋ ਸਕਦਾ? ਬੰਦਾ ਬਹੁਤ ਨਾਈਸ ਆ। ਚੁੱਪ ਕਰ ਓਏ, ਛਾਣ ਦੇ ਨਫੜ ਮਾਰੂ ਮੈਂ। ਛਾਣਾ ਨਾਸ਼ਤਾ ਹੋਇਆ। बस रुको, आ ही है मामा जी का ऑफिस। अच्छा म्यूजिक कंपनी। ओहो की सोचन लग गए? अंदर मामा जी वेट कर रहे होने। इधर? हाँ जी। फोटो करा के लिया सर। गुड मॉर्निंग मैम। सत श्री अकाल मामा जी। सत श्री अकाल मामा जी। सत श्री अकाल। आओ काका जी आओ, ताली वेट कर रहे। ਤੈਨੂੰ ਕੀ ਲੱਗਦਾ ਹੈ ਇਸ ਪੋਲੀ ਪਾਲੀ ਕੁੜੀ ਦੇ ਨਾਲ ਨਾਲ ਤੂੰ ਸਾਨੂੰ ਵੀ ਬੇਵਕੂਫ ਬਣਾ ਲੇਗਾ? ਬੇਵਕੂਫ? ਤੇਰੇ ਬਾਰੇ ਸਭ ਪਤਾ ਲੱਗ ਗਿਆ ਮੈਨੂੰ।
ਕੀ ਪਤਾ ਲੱਗ ਗਿਆ ਮਾਮਾ ਜੀ? क्यों मेहर देखी तेरे मामे दी एक्टिंग तेरा मामा वधिया एक्टिंग कर लग गया क्यों पुत्र एक्टिंग मेरे मामा जी एक्टिंग कमाल दी एक्टिंग की मामा जी। मैं क्या स्टार भावे नहीं लगे पर एक्टिंग पूरी इंस्पेक्टर वाली की है। ये तो फीलिंगली पा ले। ओ खड़े क्यों? हाँ जी, हाँ जी, हाँ जी। बैठो बैठो। हाँ जी बहने जी बहने आओ मेहर बैठिए। और सुनाओ पुत्र जी सब ठीक? सब ठीक है मामा जी तुसी सुनाओ सेहतां ठीक ने? बहुत वधिया सब ठीक। मैनू ऐ क्यों लगदा पुत्र जी कि तुहानू मैं किते वेख्या पर याद नहीं आ रहा कित्थे देखिया हो सकदा तुहानू? ओ या किथे मुतीया ना दारू तो नहीं पीती? ਮੈਨੂੰ ਪਤਾ ਕਿੱਥੇ ਦੇਖਿਆ। ਕਿੱਥੇ ਦੇਖਿਆ? ਸ਼ੋਅ 'ਚ। ਕਿਹੜੇ ਸ਼ੋਅ 'ਚ? ਓਹੋ ਮਾਮਾ ਜੀ ਰੋਜ਼ ਤਾਂ ਨਵੇਂ ਸ਼ੋਅ ਤੇ ਜਾਂਦੇ ਆ ਕਿਸੇ ਨਾ ਕਿਸੇ ਸਿੰਗਰ ਨਾਲ ਮਿਲਦੀ ਹੋਣੀ ਤੁਹਾਡੀ ਸ਼ਕਲ। ਓਹ ਸ਼ਕਲ ਮਿਲਦੀ ਹੈ ਸ਼ਕਲ ਮਿਲਦੀ ਹੈ। ਉਹ ਚੌਂਕੀ ਵਾਲੀ ਗੱਲ ਦੱਸੋ। ਹਾਂਜੀ ਮਾਮਾ ਜੀ ਕੱਲ ਚੌਂਕੀ ਤੇ ਜ਼ਰੂਰ ਆਇਓ। ਕੱਲ? ਓਹੋ ਕੀ ਹੋਇਆ ਮਾਮਾ ਜੀ? ਕੱਲ ਤਾਂ ਮੇਰਾ ਸ਼ੂਟ ਹੈ। ਓ ਐਕਟਿੰਗ। ਪਰ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਹਾਡੇ ਵਿਆਹ ਤੇ ਮੈਂ ਜ਼ਰੂਰ ਆਵਾਂਗਾ ਤੇ ਮੇਰਾ ਇਹ ਤੁਹਾਡੇ ਨਾਲ ਵਾਅਦਾ ਰਿਹਾ। ਠੀਕ ਹੈ ਮਾਮਾ ਜੀ ਬਸ ਮਾਮਾ ਜੀ ਇੱਕ ਬੇਨਤੀ ਸੀਗੀ ਜਦੋਂ ਵਿਆਹ ਤੇ ਆਉਂਗੇ ਨਾ ਆ ਵਰਦੀ ਨਾ ਪਾ ਕੇ ਆਇਓ ਐਵੇਂ ਕਿਤੇ ਬਰਾਤੀਏ ਡਰ ਜਾਓਗੇ। गुड मॉर्निंग सर। सर बैठे। ਮੈਡਮ ਇੱਕ ਗੱਲ ਦੱਸੋ ਜਿਹੜੇ ਆ ਕੈਬਨ ਦੇ ਵਿੱਚ ਮੁੰਡਾ ਤੇ ਕੁੜੀ ਬੈਠੇ ਆ ਕੌਣ ਆ ਉਹ? सर सर की भांजी है वो। ਅੱਛਾ ਸਰ ਦੀ ਭਾਣਜੀ ਆ ਤੇ ਮੁੰਡਾ ਕੌਣ ਆ? सर ज़्यादा तो कुछ पता नहीं शायद सिंगर है रिकॉर्डिंग के लिए आए होंगे। ਠੀਕ ਆ ਹੋਟਲੋ ਸਾਹਿਬ ਫੌਜੀ ਅੱਜ ਮੁੰਡਾ ਫੌਜੀ ਆਲੋ ਜੀ ਬੱਚੇ ਲਓ ਵੀ ਜੀ ਆਏ। ਆਪਣੇ ਬੱਚੇ ਵੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੱਲੇ ਬੱਲੇ ਪੈਰੀ ਪੈਣੀ ਰੈਡੀ ਜੀ। ਹਾਂਜੀ ਆ ਕਿੱਦਾਂ ਫੌਜੀ ਸਾਹਿਬ? ਆਜਾ ਬੈਠੋ ਹੋਟਲੋ ਸਾਹਿਬ ਆਜਾ ਬੈਠੋ। ਬੈਠ ਹਾਂਜੀ ਹਾਂਜੀ ਫੌਜੀ ਜੀ ਸੰਗਣਾ ਕਾ ਤੇ ਮੈਂ ਤੋਂ ਹੈ ਸੰਗਿਆ ਨਾ ਕਰ ਤੂੰ ਐ ਮੇਰੇ ਕੋਲ ਆ ਬੈਠ। ਨਹੀਂ ਨਹੀਂ ਤੂੰ ਇੱਥੇ ਬੈਠ ਸਾਡੇ ਨਾਲ ਬੈਠ ਆ ਬੈਠ। ਹਾਂਜੀ ਹਾਂਜੀ ਬੈਠ 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 ਸਾਡਾ ਮੁੰਡਾ ਆ ਹਾਂਜੀ ਫੌਜੀ ਆ ਫੌਜੀ ਕਿਉਂ ਭੈਣ ਜੀ? ਹਾਂਜੀ 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 ਕਿਉਂ ਫੌਜੀ ਸਾਹਿਬ ਲੱਗ ਗਿਆ ਟਾਈਮ ਆਉਣ ਦਾ? ਵੀਰ ਜੀ ਬਸ ਇੱਥੇ ਸੀ ਆਪਾਂ ਤਾਂ। ਹੋਟਲੋ ਸਾਹਿਬ ਇੰਨਾ ਵੀ ਸਾਡੇ ਮੁੰਡੇ ਨਾਲ ਖਿੱਚਾ ਤੂੰ ਨਾ ਕਰੋ। ਹੁਣ ਸਾਡਾ ਮੁੰਡਾ ਆ। ਹਾਂਜੀ ਅਸੀਂ ਤੁਹਾਡਾ ਹੀ ਮੁੰਡਾ ਜੀ ਤਾਂ ਤੁਹਾਡਾ ਹੀ ਮੁੰਡਾ। ਅੱਛਾ ਭੈਣ ਜੀ ਅਸੀਂ ਵਿਆਹ ਦੀ ਖੁਸ਼ੀ ਵਿੱਚ ਘਰ ਮਾਤਾ ਰਾਣੀ ਦੀ ਚੌਂਕੀ ਕਰਾ ਰਹੇ ਹਾਂ। ਅੱਛਾ ਜੀ ਤਾਂ ਕਿ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਵਧੀਆ ਹੋਵੇ। ਹਾਂਜੀ ਤੁਸੀਂ ਜ਼ਰੂਰ ਆਉਣਾ ਹੈ। ਹਾਂਜੀ ਹਾਂਜੀ ਮੰਮੀ ਜੀ ਤੁਸੀਂ ਘਰ ਸਭ ਤੋਂ ਪਹਿਲਾਂ ਆਉਣਾ ਹੈ। ਲੋ ਬੇਟਾ ਜੀ ਐਡੀ ਕੀ ਗੱਲ ਹੈ ਤੁਸੀਂ ਕਹੋ ਤੇ ਮੈਂ ਹੁਣੇ ਚੱਲ ਪੈਣੀ ਤੁਹਾਡੇ ਨਾਲ। ਹਾਂਜੀ ਹਾਂਜੀ ਵੈਸੇ ਵੀ ਮੈਂ ਵਿਹਲੀ ਬੈਠੀ ਰਹਿੰਦੀ ਆ ਘਰੇ। ਡੈਡੀ ਜੀ ਤੁਸੀਂ ਫਿਕਰ ਨਾ ਕਰੋ ਆ ਦਰੀਆਂ ਵਿਛਣ ਤੋਂ ਪਹਿਲਾਂ ਨਾ ਅਸੀਂ ਆਪੇ ਪਹੁੰਚ ਜਾਣਾ। ਸਾਡਾ ਮੁੰਡਾ ਦਰੀਆਂ ਵੀ ਤੇਤੋਂ ਹੀ ਵਿਛਾਉਣੀਆਂ। ਉਹ ਮੁੰਡਾ ਦਾ ਸਾਡਾ ਬਹੁਤ ਕੰਮ ਆ ਜੀ। ਕੋਈ ਨਹੀਂ ਵੀਰ ਜੀ ਦਰੀਆਂ ਵੀ ਆਪਾਂ ਵਿਛਾ ਦਾਂਗੇ। ਬੱਬੂ ਤੂੰ ਪਹਿਲੇ ਪਹੁੰਚ ਜੀ। ਹੁਣੀ ਭਗ ਜਾਣਾ। ਉਹ ਦੇਖੋ ਸਾਡੇ ਫੌਜੀ ਦੀ ਫੋਟੋ ਆ ਲੱਗਦਾ ਪੂਰਾ ਗੱਭਰੂ ਜਵਾਨ ਫੋਟੋ ਚ। ਆ ਮੇਰੀ ਇਹ ਫੋਟੋ ਜੀ ਆਪਾਂ ਲਾਈ ਹੈ ਜੀ ਬੱਬੂ ਮੇਰੀ ਜਵਾਨ ਲੱਗਦਾ ਜਵਾਨ। ਫੋਟੋ ਲਾਈ ਨਹੀਂ ਬੱਬੂ ਫੋਟੋ
ਹਾਂਜੀ ਫੌਜੀ ਸਾਹਿਬ ਫੌਜ ਵਿੱਚ ਕੀ ਤੁਸੀਂ ਬਾਜਾ ਵਜਾਉਂਦੇ ਸੀ? ਉਹ ਬੈਠਾ ਰਹਿ ਤੂੰ ਡੈਡੀ ਜੀ ਵੀਰ ਜੀ ਬੁਲਾਉਂਦੇ ਮੈਂ ਜਾਣਾ ਵੀਰ ਜੀ। ਹਾਂਜੀ ਵੀਰ ਜੀ ਹਾਂਜੀ ਆ ਫੋਟੋ ਇਹ ਤਾਂ ਵੀਰ ਜੀ ਬਸ ਸ਼ੌਂਕ ਵਾਸਤੇ ਹੀ ਆ। ਸ਼ੌਂਕ ਤਾਂ ਠੀਕ ਆ। ਹਾਂਜੀ ਫੌਜੀ ਦੇ ਹੱਥ ਵਿੱਚ ਬੰਦੂਕ ਚੰਗੀ ਲੱਗਦੀ ਆ, ਨਾ ਕਿ ਬਾਜਾ ਬੂਜਾ। ਬਾਜਾ ਗੱਲ ਉਹ ਵੀਰ ਜੀ ਗੱਲ ਬਿਲਕੁਲ ਠੀਕ ਆ। ਬਾਬੂ ਯਾਰ ਚੱਕ ਕੇ ਫੜੋ ਬਾਹਰ ਮਾਰ ਯਾਰ। ਵੀਰ ਜੀ ਕੰਮ ਤਾਂ ਆਪਾਂ ਫੌਜੀ ਵਾਲੇ ਕਰੀਦੇ ਆ, ਇਹ ਤਾਂ ਸ਼ੌਂਕ ਹੀ ਆ ਬਸ। ਹਾਂਜੀ ਕਿਉਂ ਬਾਬੂ ਯਾਰ ਕੁਝ ਬੋਲਦਾ ਗਣ ਤੂੰ ਦੱਸ ਨਾ। ਨਹੀਂ ਤੂੰ ਮੈਨੂੰ ਇੱਕ ਗੱਲ ਦੱਸ। ਹਾਂਜੀ ਵੀਰ ਜੀ। ਮੈਨੂੰ ਤਾਂ ਕਦੇ 30 ਦਿਨਾਂ ਤੋਂ ਬਾਅਦ ਛੁੱਟੀਆਂ ਨਹੀਂ ਮਿਲੀਆਂ। ਤੈਨੂੰ 3 ਮਹੀਨੇ ਛੁੱਟੀ ਕਿੱਦਾਂ ਮਿਲ ਗਈ? ਛੁੱਟੀ ਉਹ ਵੀਰ ਜੀ ਉਹ ਗੱਲ ਏਦਾਂ ਨਾ ਕਿ ਛੁੱਟੀ ਮੇਰੀ ਵੀ 30 ਦਿਨਾਂ ਦੀ ਸੀਗੀ। ਜਿਹੜਾ ਮੇਰਾ ਵੱਡਾ ਅਫਸਰ ਆ ਉਹ ਮੈਨੂੰ ਨਾ ਬੜਾ ਹੀ ਕਰਦਾ ਮੇਰੇ ਨਾਲ। ਇਹ ਤਾਂ ਬਹੁਤ ਸਖਤ ਆ, ਬਹੁਤ ਰੋਬ ਰੱਖਦਾ ਆਪਣਾ, ਇਹ ਨਹੀਂ ਸੁਣਦਾ। ਕੋਈ ਚਲਾ ਜਾਵੇ ਛੁੱਟੀ ਮੰਗਣ ਸਾਹ ਮਨਾ ਕਰ ਦਿੰਦਾ। ਪਰ ਤੁਹਾਨੂੰ ਪਤਾ ਜਿਹੜਾ ਮਿਹਨਤੀ ਫੌਜੀ ਹੁੰਦਾ ਉਹਦੀ ਤਾਂ ਫਿਰ ਵੱਡਾ ਅਫਸਰ ਸੁਣਦਾ ਹੀ ਆ। ਬਸ ਇਦਾਂ ਹੀ ਆ ਕੁਛ ਮੇਰਾ ਉੱਥੇ। ਛੁੱਟੀ ਤੇ ਆਉਣ ਤੋਂ ਪਹਿਲਾਂ ਮੈਂ ਉਹਨੂੰ ਮਿਲਣ ਗਿਆ ਤੇ ਮੈਨੂੰ ਕਹਿੰਦਾ ਅੰਬਰ ਸਿਆ ਇਸ ਵਾਰ ਤੋਂ ਛੁੱਟੀ ਤੇ ਜਾਣਾ ਨਾ ਤਾਂ ਵਿਆਹ ਕਰਾ ਕੇ ਜਾਣਾ। ਬਸ ਜੀ ਉਹਦੇ ਕਰਕੇ ਬੈਠਾ, ਨਹੀਂ ਤਾਂ ਬਾਕੀ ਛੁੱਟੀਆਂ ਮੇਰੀਆਂ ਵੀ ਹੋਣੀਆਂ ਗਈਆਂ। ਕਿਉਂ ਜੀ? ਵੀਰ ਜੀ ਕਿਤੇ ਤੁਹਾਡੀ ਛੁੱਟੀ ਤਾਂ ਨਹੀਂ ਖਤਮ ਹੋ ਗਈ? ਇਹੀ ਸਮਝੋ ਛੁੱਟੀ ਖਤਮ ਹੈ। ਤੈਨੂੰ ਮੇਰੀ ਛੁੱਟੀ ਖਤਮ ਹੋਣ ਦੀ ਬੜੀ ਖੁਸ਼ੀ ਹੋਈ? ਨਹੀਂ ਨਹੀਂ ਵੀਰ ਜੀ ਖੁਸ਼ੀ ਨਹੀਂ, ਮੈਨੂੰ ਤਾਂ ਦੁੱਖ। ਤੁਸੀਂ ਵਿਆਹ ਤੇ ਹੋਣਗੇ ਨਹੀਂ, ਵਿਆਹ ਸੁਣਨਾ ਲੱਗੂਗਾ। ਪਰ ਤੁਸੀਂ ਬੈਠੋ ਬੈਠੋ ਤਾਂ ਸਹੀ ਬੈਠੋ। ਕੋਈ ਗੱਲ ਨਹੀਂ ਬੱਬੂ, ਹੁਣ ਕੀ ਕਰ ਸਕਦੇ ਆ, ਨੌਕਰੀ ਹੈ, ਜਾਣਾ ਮੈਂ ਫੌਜੀ ਹੈ ਹਨਾ ਵੀ। ਫੌਜੀ ਡਿਊਟੀ ਵੀ ਜ਼ਰੂਰੀ ਹੈ, ਜਾਣਾ ਜ਼ਰੂਰੀ ਹੈ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਠੰਡ ਰੱਖ ਠੰਡ। ਉਹ ਡੈਡੀ ਹਾਂਜੀ ਜ਼ਿੰਦਾਬਾਦ। ਡੈਡੀ ਬੈਠੋ ਬੈਠੋ ਤੁਸੀਂ ਡੈਡੀ ਬੈਠੋ ਬੈਠੋ। ਮੁੰਡਾ ਫੌਜੀ ਆ, ਫੌਜੀ ਆ ਮੁੰਡਾ, ਫੌਜੀ ਆ। ਹਾਂਜੀ ਹਾਂਜੀ ਬੈਠੋ ਬੈਠੋ ਜਿੰਦਾਬਾਦ ਬੈਠੋ। ਹਾਂ ਬਿਲਕੁਲ ਸਹੀ। ਸਾਲੇ ਜੱਬਲ ਜੇ। ਹਾਂ ਜੀ ਢਿੱਲੋਂ ਸਾਹਿਬ, ਪੈਸੇ ਦੀ ਕਮੀ ਤਾਂ ਨਹੀਂ ਤੁਹਾਡੇ ਕੋਲ, ਫਿਰ ਵੀ ਵਿਆਹ ਤੇ ਖਰਚਾ ਤਾਂ ਕਾਫੀ ਆ ਗਿਆ ਹੋਣਾ। ਉਹ ਕੋਈ ਨਹੀਂ ਵਿਚੋਲਿਆ, ਤੈਨੂੰ ਤੇਰੀਆਂ ਛੱਪਾਂ ਮਿਲ ਜਾਣੀਆਂ। ਉਹ ਢਿੱਲੋਂ ਸਾਹਿਬ ਤੁਹਾਡੇ ਹੁੰਦਿਆਂ ਇਸ ਵਿਚੋਲੇ ਨੂੰ ਫਿਕਰ ਕਰਨੇ ਦੀ ਕੀ ਲੋੜ ਹੈ? ਸੁਣ ਪੁੱਤ ਬੇਬੇ ਉੱਥੇ ਜੁਗਨੂ ਨੇ ਤਾਂ ਨਹੀਂ ਆਣਾ? ਨਾ ਬੇਬੇ ਤੂੰ ਦੱਸਦਾ ਸੀ ਨਾ ਉਹ ਬੜਾ ਖਾਸ ਸਾੜੀ ਆ ਉਹ ਵੀਰ ਜੀ ਦਾ। ਨਾ ਬੇਬੇ ਏਦਾਂ ਦੀ ਕੋਈ ਗੱਲ ਨਹੀਂ। ਕਿਉਂ ਕੀ ਗੱਲ ਵੱਜਦੀ ਨਹੀਂ? ਨਹੀਂ ਭਾਜੀ ਬਹੁਤ ਵਧੀਆ ਵੱਜਦੀ ਆ। ਆਹ ਦੇਖੋ। ਅੰਬਰ ਯਾਰ ਇੱਕ ਗੱਲ ਦੱਸ। ਹਾਂਜੀ ਐਂ ਦੱਸ ਕੱਲ ਕਿੱਥੇ ਸੀ? ਕੱਲ ਤਾਂ ਮੈਂ ਬੇਬੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਿਆ ਸੀ ਮੱਥਾ ਟਿਕਾਣ। ਅੱਛਾ ਜਿਹੜਾ ਬੱਸ ਸਟੈਂਡ ਕੋਲੇ ਹੈ? ਨਹੀਂ ਭਾਜੀ ਸਾਡਾ ਗੁਰਦੁਆਰਾ ਸਾਹਿਬ ਤਾਂ ਮਹੱਲੇ 'ਚ ਹੀ ਆ, ਉੱਥੇ ਗਿਆ ਸੀ ਮੈਂ। ਅੱਛਾ ਜਿਹੜਾ ਰਾਗ ਮਿਊਜ਼ਿਕ ਕੰਪਨੀ ਦੇ ਨਾਲ ਉੱਥੇ ਮੱਥਾ ਟੇਕਣ ਗਿਆ ਸੀ। ਨਾ ਭਾਜੀ ਮੈਂ ਹੀ ਕਰਨ ਜਾਣਾ ਉੱਥੇ, ਮੇਰਾ ਕੀ ਕੰਮ? ਜਿਹੜਾ ਸਾਰੇ ਕਲਾਕਾਰ ਕਰਨ ਜਾਂਦੇ ਆ ਉਹੀ। ਸਭ ਪਤਾ ਲੱਗ ਗਿਆ ਤੇਰਾ ਕੈਸਟਾਂ ਕਢਾਉਣ ਨੂੰ ਫਿਰਦਾ ਨਾ। ਬਸ ਕਰੋ ਯਾਰ, ਸਿਰ ਦੁਖਣ ਲੱਗ ਗਿਆ। ਓਏ ਓ ਯੋ ਬ్రో, ਯੋ ਉਹ ਸਿਰ ਗਿਆ ਮੇਰਾ।
ਓਏ ਗਿਆ ਮੈਂ ਓਏ Yo, bro. ਓਏ ਸਿਰ Yo, ਓਏ ਸਿਰ yo, bro. ਓਏ ਸਿਰ ਅੰਬਰ ਬੜੇ ਡਰਾਮੇ ਜੇ ਨਾ ਕਰ yo bro ਰਾਣੀ ਤੈਨੂੰ ਮੈਂ ਕੀ ਕਹੀ ਜਾਨਾ yo bro ਅੰਬਰ ਜ਼ਿਆਦਾ ਡਰਾਮੇ ਨਾ ਕਰ ਮੇਰੇ ਬੁਰੇ ਤੇਰੀਆਂ ਸਭ ਹਰਕਤਾਂ ਦਾ ਪਤਾ ਮੈਨੂੰ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ ਜੇ ਮਾਰਕੀਟ ਦੇ ਵਿੱਚ ਕੋਈ ਤੇਰੀ ਕੈਸਟ ਦੇਖ ਲਈ ਜਾਂ ਗਾਣਾ ਸੁਣ ਲਿਆ ਨਾ ਤਾਂ ਤੇਰੇ ਮਕਾਨ ਦੀ ਨਿਲਾਮੀ ਕਰਵਾ ਦੇਣੀ ਹੈ ਮੈਂ ਜੇ ਗਾਉਣ ਦਾ ਐਡਾ ਹੀ ਕੀੜਾ ਨਾ ਤਾਂ ਪਹਿਲਾਂ ਪੈਸੇ ਇਕੱਠੇ ਕਰਕੇ ਮੇਰਾ ਕਰਜ਼ਾ ਲਾ ਮੇਰਾ ਫੇਰ ਗਾਉਣ ਬਾਰੇ ਸੋਚੀ ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰ ਨਹੀਂ ਤਾਂ ਸਮਝ ਗਿਆ ਨਾ ਤੂੰ ਹਾਂਜੀ ਭਾਜੀ ਉਹ ਤਾਂ ਠੀਕ ਆ ਮਾਮਾ ਜੀ ਢਿੱਡ ਦੇਖਿਆ ਜਿਵੇਂ ਪ੍ਰੈਗਨੈਂਟ ਹੁੰਦੇ ਸਭ ਕੁਝ ਠੀਕ ਐਕਸਰਸਾਈਜ਼ ਕਰਿਆ ਕਰੋ ਐਕਸਰਸਾਈਜ਼ ਨਾਲ ਸਰੀਰ ਮਜ਼ਬੂਤ ਰਹਿੰਦਾ ਮਜਾਲ ਆ ਕੋਈ ਕਰੋਨਾ ਜੀ ਬਿਮਾਰੀ ਤੁਹਾਡੇ ਲਾਗੇ ਵੀ ਲੱਗ ਜਵੇ ਕਹਿਣਾ ਮੰਨਿਆ ਕਰੋ ਕਿੰਨੀ ਵਾਰ ਕਿਹਾ ਤੁਹਾਨੂੰ ਐਕਸਰਸਾਈਜ਼ ਕਰਿਆ ਕਰੋ ਉਹ ਬੈਠਾ ਤੁਹਾਡਾ ਵੱਡਾ ਸਿੰਗਰ ਤੂੰ ਐਵੇਂ ਨਾ ਬੋਲੀ ਜਾ ਅੱਜ ਆਪਾਂ ਉਹਨੂੰ ਮਿਲੀਏ ਜੁਗਨੂ ਜੀ ਕੀ ਗੱਲ ਆ ਅੱਜ ਚਿਹਰੇ ਤੇ ਚਮਕ ਘੱਟ ਲੱਗ ਰਹੀ ਆ ਉਹ ਢਿੱਲੋਂ ਸਾਹਿਬ ਮੇਰੀ ਚਮਕ ਨੂੰ ਛੱਡੋ ਸੋਨੇ ਨੇ ਵੀ ਆਪਦੀ ਕਦੇ ਚਮਕ ਛੱਡੀ ਹੈ ਐਂ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਅੱਜ ਮਾਤਾ ਰਾਣੀ ਦੀਆਂ ਚੌਕੀ ਆ ਤੁਸੀਂ ਜ਼ਰੂਰ ਆਇਓ ਤੁਹਾਡੇ ਆਉਣਾ ਸਾਡੇ ਘਰ ਦੀ ਸ਼ੋਭਾ ਵੱਧ ਜੂਗੀ ਵੈਸੇ ਤਾਂ ਮੈਂ ਬਹੁਤ ਬਿਜੀ ਹਾਂ ਓਹੋ ਪਰ ਕੋਈ ਗੱਲ ਨਹੀਂ ਤੁਹਾਡੇ ਕਰਕੇ ਮੈਂ ਜ਼ਰੂਰ ਆਵਾਂਗਾ ਹੁਣ ਬਣੀ ਗੱਲ ਵੈਸੇ ਮੁੰਡਾ ਹੈ ਕਿੱਥੋਂ ਦਾ ਹਾਂ ਇੱਥੇ ਦਾ ਭੁੱਜੋ ਮੰਡੀ ਦਾ ਭੁੱਜੋ ਮੰਡੀ ਦਾ ਹਾਂ ਇੱਥੋਂ ਦਾ ਭੁੱਜੋ ਮੰਡੀ ਦਾ ਨਾਮ ਕੀ ਹੈ ਮੁੰਡੇ ਦਾ ਅਮਰਿੰਦਰ ਫੌਜੀ ਆ ਫੌਜੀ ਗੱਭਰੂ ਆ ਮੁੰਡਾ ਪੂਰਾ ਜਵਾਨ ਤੇ ਅੱਜ ਫਿਰ ਉਹਨਾਂ ਨੇ ਚੌਂਕੀ ਤੇ ਵੀ ਆਉਣਾ ਹੋਊਗਾ ਉਹਨਾਂ ਤਾਂ ਪਹਿਲਾਂ ਹੀ ਪਹੁੰਚਣਾ ਤੁਸੀਂ ਵੀ ਜ਼ਰੂਰ ਆ ਕੇ ਦਰਸ਼ਨ ਦੇਣੇ ਆ ਖੜ ਓਏ ਤੂੰ ਮਾਮਾ ਜਲਾਦ ਬਣਿਆ ਫਿਰ ਤੂੰ ਕਿਹਨੂੰ ਫਾਂਸੀ ਦੇਣੀ ਓਏ ਲੈ ਐਵੇਂ ਹੀ ਦੱਸ ਓਕੇ ਉਹ ਤੰਗ ਕਰੀ ਜਾਂਦਾ ਓਏ ਚਾਚਾ ਬੁੱਲੇ ਲੁੱਟਿਆ ਕਰ ਤੈਨੂੰ ਮੈਂ ਦੱਸਾਂ ਠੀਕ ਆ ਫੌਜੀ ਸਾਹਿਬ ਮੁੰਡਾ ਦੇਖ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਓ ਜੀ ਅੰਦਰ ਆਓ ਬੇਬੇ ਕੀ ਬਾਤ ਹੈ ਜੀ ਹੋਰ ਫੌਜੀ ਸਾਹਿਬ ਫੌਜ ਸਭ ਕੁਝ ਠੀਕ ਠਾਕ ਆ ਹਾਂਜੀ ਡੈਡੀ ਜੀ ਸਭ ਇੱਕਦਮ ਫਿੱਟ ਆ ਤੁਸੀਂ ਸੁਣਾਓ ਸਭ ਠੀਕ ਠਾਕ ਹੈ ਬਸ ਠੀਕ ਆ ਹੁਣ ਤੁਸੀਂ ਆ ਗਏ ਤੁਸੀਂ ਸਾਹਮਣਾ ਸਭ ਕੁਝ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਨਾ ਅਸੀਂ ਸਭ ਸੰਭਾਲ ਲੈਣਾ ਉਹ ਸਲੂਟ ਤਾਂ ਮਾਰਦੇ ਇੱਕ ਹਲੋ ਜੀ ਵਿਚੋਲਾ ਜੀ ਕੀ ਗੱਲ ਅੱਜ ਤੁਸੀਂ ਪਹਿਲਾਂ ਹੀ ਪਹੁੰਚੇ ਹੋ ਢਿੱਲੋਂ ਸਾਹਿਬ ਨੇ ਬੁਲਾ ਓਏ ਲਿਆ ਅੱਜ ਇਹ ਵਿਚੋਲਾ ਨਹੀਂ ਇਹਨੇ ਭੇਟਾ ਗਾਉਣੀਆਂ ਵਾਹ ਕੀ ਬਾਤ ਹੈ ਜ਼ੋਰ ਸੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਓਕੇ ਢਿੱਲੋਂ ਸਾਹਿਬ ਮੈਂ ਫਿਰ ਭੇਟਾ ਦੀ ਤਿਆਰੀ ਕਰਦਾ ਜੈ ਮਾਤਾ ਦੀ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੁਗਨੂ ਜੀ
ਜੀ ਸਾਡੇ ਇਲਾਕੇ ਚ ਆਏ ਸਾਡੀ ਰੂਹ ਹੀ ਖੁਸ਼ ਹੋ ਸਹੀ ਗੱਲ ਹੈ ਬਈ ਐ ਲੱਗਦਾ ਹੈ ਜਿਵੇਂ ਸੁਪਨਾ ਵੇਖ ਰਹੀ ਹੋਵੇ। ਸਹੀ ਗੱਲ। ਮੈਂ ਕਿਹਾ ਰੂਹ ਹੀ ਖੁਸ਼ ਹੋ ਗਈ। ਉਹ ਸ਼ੁਕਰ ਹੈ ਉਸ ਮਾਲਕ ਦਾ ਜਿਹਨੇ ਐਡੇ ਵੱਡੇ ਹਿਸਾਬ ਨਾਲ ਸਾਨੂੰ ਬੁਲਾਤਾ। ਜੁਗਨੂ ਜੀ ਧੰਨ ਭਾਗ ਜੀ, ਧੰਨ ਭਾਗ, ਮੇਲੇ ਹੋ ਗਏ ਜੀ ਮੇਲੇ। ਉਹ ਮੈਂ ਕਿਹਾ ਮਾਲਕ ਗੁੱਸਾ ਨਾ ਕਰੋ ਤਾਂ ਫੋਟੋ ਤਾਂ ਲੈ ਲਈਏ। ਓਏ ਜੁਗਨੂ ਜੀ ਆ ਗਏ। ਆ ਬੜੇ ਪਿਆਰੇ ਬੰਦੇ ਆ। ਆਪਣੇ ਲਈ ਸਪੈਸ਼ਲ ਆਏ ਆ ਤੇ ਗਾਉਂਦੇ ਵੀ ਬਹੁਤ ਵਧੀਆ। ਓਏ ਆ ਕਿੱਥੋਂ ਆ ਗਿਆ? ਬੱਬੂ ਤੂੰ ਬੇਬੇ ਨੂੰ ਲੈ ਕੇ ਨਿਕਲ, ਮੈਂ ਵੀ ਨਿਕਲਦਾ। ਅੰਬਰ ਪੁੱਤਰ। ਹਾਂਜੀ ਡੈਡੀ ਜੀ। ਕੀ ਗੱਲ ਕਾਕਾ ਸਿਰ ਦੁਖਦਾ? ਹਾਂਜੀ ਡੈਡੀ, ਪਤਾ ਨਹੀਂ ਬੱਬੂ ਯਾਰ ਇੱਥੇ ਆ ਕੇ ਸਿਰ 'ਚ ਦੁਖਣ ਲੱਗ ਗਿਆ। ਘਰੇ ਤਾਂ ਜਮਾ ਸੈੱਟ ਸੀਗਾ, ਇੱਥੇ ਕਿ ਪਤਾ ਨਹੀਂ ਕੀ ਹੋਇਆ। ਮੈਂ ਤੇਰੇ ਲਈ ਦਵਾਈ ਮੰਗਾਉਂਦਾ ਆ। ਰੁਕ ਦਵਾਈ? ਉਹ ਨਹੀਂ ਡੈਡੀ, ਤੁਸੀਂ ਤਕਲੀਫ ਕਿਉਂ ਕਰਦੇ ਹੋ? ਮੈਂ ਆਪ ਹੀ ਜਾ ਕੇ ਲਿਆਣਾ, ਨਾਲੇ ਮਿਹਰ ਨੂੰ ਮਿਲ ਲੈਣਾ ਜੇ ਤੁਸੀਂ ਕਹੋ ਤਾਂ। ਹਾਂ ਕਿਉਂ ਨਹੀਂ? ਮਿਹਰ ਉੱਪਰ ਹੀ ਹੋਏਗੀ। ਤੂੰ ਚਾਹ ਹੁਣ। ਮਿਹਰ ਮਿਹਰ ਤੂੰ ਗੱਲ ਸੁਣ ਮੇਰੀ, ਚਾਹ ਪਾਣੀ ਲਿਆ, ਮੈਂ ਜੁਗਨੂ ਜੀ ਨੂੰ ਜਾ ਕੇ ਮਿਲਦਾ। ਠੀਕ ਹੈ ਕੋਈ ਨਹੀਂ, ਮੈਂ ਹੁਣੀ ਲਿਆਣਾ ਚਾਹ ਪਾਣੀ। ਜੁਗਨੂ ਸਾਹਿਬ ਜੀ ਆਓ ਜੀ ਆਓ। ਢਿੱਲੋਂ ਸਾਹਿਬ ਬੱਲੇ ਬੱਲੇ, ਤੁਸੀਂ ਤਾਂ ਸਾਨੂੰ ਖੁਸ਼ ਹੀ ਕਰਤਾ। ਤੁਹਾਨੂੰ ਹੀ ਰੀਕਦੇ ਸੀਗੇ, ਤੁਸੀਂ ਤਾਂ ਮਾਹੌਲ ਬਣਾਤਾ। ਆਓ ਮੈਂ ਤੁਹਾਨੂੰ ਮੇਰ ਦੀ ਸੱਸ ਨੂੰ ਬੁਲਾਉਣਾ। ਜ਼ਰੂਰ ਮਾਈ, ਮੈਂ ਤੁਹਾਡੇ ਲਈ ਚਾਹ ਲੈ ਕੇ ਆਇਆ ਸੀ। ਚਲੋ ਆਪ ਹੀ ਪੀਣੀ ਪੈਣੀ ਆ। ਉਹ ਲਿਆ ਵੀ ਕਾਕਾ ਚਾਹ। ਚੱਲ 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 ਜੁਗਨੂ ਜੀ ਮੈਂ ਤਾਂ ਸੋਚਦਾ ਸੀਗਾ ਤੁਸੀਂ ਆਉਣਾ ਨਹੀਂ। ਸਤਿ ਸ਼੍ਰੀ ਅਕਾਲ ਜੀ। ਪੈ ਗਿਆ ਜੀ। ਸਤਿ ਸ਼੍ਰੀ ਅਕਾਲ। ਜੁਗਨੂ ਭਾਜੀ ਨਮਸਤੇ ਸਰ। ਨਮਸਤੇ ਜੀ। ਨਮਸਤੇ ਜੀ ਨਮਸਤੇ। ਆਓ ਜੀ ਜੀ ਵਾਹ, ਮੈਂ ਤੁਹਾਨੂੰ ਬਹੁਤ ਸੱਸ ਨਾਲ ਤੁਹਾਡੀ ਮਿਲਾਉਂਦਾ। ਹਾਂਜੀ ਹਾਂਜੀ ਬਿਲਕੁਲ। ਮਾਮੇ ਕੇ ਤਾਂ ਬੜੇ ਘੈਂਟ ਸਿੰਗਰ ਆ ਰਹੇ ਨੇ, ਕਮਾਲ ਹੀ ਹੋ ਗਈ। ਆਈ ਆ ਬਈ, ਮੇਰੇ ਮਾਮਾ ਜੀ ਤਾਂ ਬਹੁਤ ਅੱਛਾ ਦੋਸਤ ਆ ਉਹ। ਯਾਰ ਕਾਫੀ ਪਹੁੰਚ ਆ ਉਹਨਾਂ ਦੀ। ਆਈ ਆ ਬਈ, ਫੋਟੋ ਹੀ ਕਰਾਉਣੀ ਆ। ਇੱਕ ਫੋਟੋ ਮੇਰੀ ਵੀ ਕਰਵਾ ਦੇ ਘੈਂਟ ਜੀ ਯਾਰ। ਮੈਨੂੰ ਨਹੀਂ ਪਤਾ ਉਹਦਾ ਕੁਛ। ਹਾਂ ਪਰ ਇੱਥੇ ਤਾਂ ਸੀਗੇ, ਉਹ ਕਿੱਥੇ ਗਏ? ਓਏ ਚਾਚਾ ਪਤਾ ਨਹੀਂ ਯਾਰ ਕਿੱਥੇ ਗਈ। ਮੈਨੂੰ ਤਾਂ ਉਹਦੀ ਚਾਹ ਵੀ ਆਪ ਹੀ ਪੀਣੀ ਪੈ ਗਈ। ਬਸ ਤੂੰ ਚਾਹ ਪੀਣ ਜੋਗਾ ਰਹਿ ਗਿਆ। ਉੱਠ ਜੁਗਨੂ ਜੀ ਬੈਠੋ, ਮੈਂ ਤੁਹਾਨੂੰ ਵਧੀਆ ਚਾਹ ਦਾ ਕੱਪ ਬਣਾਵਾਂ। ਉਹ ਲੈ ਮਿਹਰ ਦੀ ਸੱਸ ਤੁਰੀ ਵੀ ਆਉਂਦੀ ਹੈ, ਮੈਨੂੰ ਲੱਗਦਾ ਵਾਪਸ ਚੱਲ ਪਏ। ਉਹ ਭੈਣ ਜੀ ਤੁਸੀਂ ਕਿੱਧਰੋਂ ਚੱਲ ਪਏ? ਅਜੇ ਤਾਂ ਪ੍ਰੋਗਰਾਮ ਸ਼ੁਰੂ ਵੀ ਨਹੀਂ ਹੋਇਆ। ਉਹ ਜੀ ਮੇਰੀ ਤਬੀਅਤ ਕੁਝ ਠੀਕ ਜੀ ਮੈਂ ਨਹੀਂ ਤਾਂ ਕਹਿੰਦਾ ਸੀ ਲੱਗ ਇਹਨਾਂ ਰਹੀ ਨੂੰ ਸਪੈਸ਼ਲ ਕਾਫੀ ਪਿਉਣੇ ਆ ਤੇ ਤੁਸੀਂ ਚੱਲ ਵੀ ਪਏ। ਉਹ ਕਾਫੀ ਤਾਂ ਪੀ ਕੇ ਜਾਓ। ਵੀਰ ਜੀ ਤਬੀਅਤ ਠੀਕ ਨਹੀਂ, ਤਾਂ ਹੀ ਜਾ ਰਹੇ ਹਾਂ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਉਹ ਕਾਕਾ ਤੂੰ ਤਾਂ ਰੁਕ। ਉਰੇ ਆ ਓਏ। ਕੁੜੀ ਦੀ ਸੱਸ ਨੇ ਲਾਲ ਰੰਗ ਦਾ ਸੂਟ ਪਾਇਆ ਸੀ। ਉਹ ਪਤਾ ਨਹੀਂ ਯਾਰ, ਪਿੱਠਾ ਇੱਥੇ ਰੁੜੇ ਫਿਰਦਾ ਸੀ। ਮੈਨੂੰ ਨਹੀਂ ਪਤਾ ਕਿਹੜੇ ਰੰਗ ਦਾ ਸੂਟ ਪਾਇਆ ਸੀ। ਬਸ ਚਾਹ ਹੀ ਖਰਾਬ ਕਰਾਤੀ ਮੇਰੀ। जय माता जय माता जय माता, तू है मेरी अम्बे माँ, आई है आई है। जय माता जय माता जय माता जय माता, तू है मेरी अम्बे माँ। जय माता दी, 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 जय माता दी। जय माता दी, 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 जय माता दी। जय माता दी, जय माता दी, जय माता दी, जय माता दी। ਆ ਕੀ ਨਮੂਨਾ ਸੀ। ਜੁਗਨੂ ਜੀ
ਰਾਤੀ ਤਾਂ ਤੁਸੀਂ ਪਹਿਲਾਂ ਹੀ ਚਲੇ ਗਏ ਸੀ, ਕੀ ਗੱਲ ਹੋ ਗਈ? ਉਹ ਕੁਛ ਬੋਲੋ ਜੁਗਨੂ ਜੀ, ਤੁਸੀਂ ਚੁੱਪ ਕਾਤੇ ਬੈਠੇ ਹੋ? ਉਹ ਸਭ ਠੀਕ ਆ ਜੁਗਨੂ ਜੀ, ਬੋਲਦੇ ਨਹੀਂ? ਹਾਂਜੀ ਸਭ ਠੀਕ ਹੈ। ਵੈਸੇ ਮੁੰਡਾ ਕਰਦਾ ਕੀ ਹੈ? ਫੌਜੀ ਆ ਜੀ, ਕੱਲ ਤਾਂ ਤੁਹਾਨੂੰ ਦੱਸਿਆ ਸੀਗਾ। ਕੀ ਮੈਂ ਉਹਨਾਂ ਨੂੰ ਮਿਲ ਸਕਦਾ? ਹਾਂ ਹਾਂ ਜ਼ਰੂਰ। ਕਦੋਂ ਮਿਲਣਾ ਚਾਹੁੰਦੇ ਆ? ਹੁਣੇ ਹੀ। ਹੁਣੇ ਹੀ? ਲਓ ਜੀ, ਮੈਂ ਫੋਨ ਮਾਰਦਾ, ਜੇ ਉਹ ਇੱਥੇ ਲਾਗੇ ਹੋਊਗਾ ਤੇ ਆ ਜਾਊਗਾ ਜ਼ਰੂਰ। ਹਾਂ ਆ ਠੀਕ ਹੈ। ਡੈਡੀ ਜੀ ਦਾ ਫੋਨ। ਹੈਲੋ ਫੌਜੀ ਸਾਹਿਬ ਕਿਵੇਂ ਹੋ? ਪੈਰੀ ਪੈਣੇ ਡੈਡੀ ਜੀ। ਬੇਟਾ ਜੀ 2 ਮਿੰਟ ਫ੍ਰੀ ਹੋ? ਤੁਸੀਂ ਹੁਕਮ ਕਰੋ। ਜੁਗਨੂ ਜੀ ਨੇ ਮਿਲਣਾ ਹੈ। ਜੁਗਨੂ ਜੀ ਨੂੰ? ਡੈਡੀ ਮਿਲ ਲੈਂਦੇ ਆ ਜੁਗਨੂ ਜੀ ਨੂੰ, ਪਰ ਮੈਂ ਨਾ ਬਹੁਤ ਜ਼ਰੂਰੀ ਕੰਮ ਜਾਣਾ ਸੀਗਾ, ਆਪਾਂ ਫੇਰ ਕਦੀ ਮਿਲ ਲੈਂਦੇ ਆ। ਹਾਂ ਹਾਂ ਪੁੱਤ, ਕੋਈ ਨਹੀਂ, ਕਿਸੇ ਹੋਰ ਟਾਈਮ ਸਹੀ। ਹਾਂ ਠੀਕ ਹੈ ਡੈਡੀ ਜੀ। ਅੱਜ ਜੁਗਨੂ ਪਾਉਂਗਾ ਪੰਗਾ। ਓ ਬੇਬੇ। ਕੀ ਹੋਇਆ ਢਿੱਲੋਂ ਸਾਹਿਬ? ਕੰਮ ਜ਼ਰੂਰੀ ਸੀ, ਉਹਨੂੰ ਕਿਤੇ ਜਾਣਾ ਪਿਆ। ਕੰਮ ਜ਼ਰੂਰੀ ਸੀ? ਦਾਲ ਚ ਕਾਲਾ ਕੇ ਦਾਲ ਹੀ ਕਾਲੀ ਹੈ। ਢਿੱਲੋਂ ਸਾਹਿਬ। ਹਾਂਜੀ। ਕੀ ਮੈਂ ਮੁੰਡੇ ਦੇ ਮੰਮੀ ਪਾਪਾ ਨੂੰ ਮਿਲ ਸਕਦਾ? ਜੁਗਨੂ ਜੀ ਗੱਲ ਕੀ ਆ, ਖੋਲ ਕੇ ਦੱਸ ਦੋ। ਓ ਢਿੱਲੋਂ ਸਾਹਿਬ, ਨਹੀਂ ਇਹੋ ਜੀ ਕੋਈ ਗੱਲ ਨਹੀਂ। ਦਰਅਸਲ ਮੈਂ ਮੇਰ ਬੇਟੀ ਦੀ ਮੈਰਿਜ ਤੇ ਕੋਈ ਗਿਫਟ ਦੇਣੀ ਚਾਹੁੰਦਾ। ਅੱਛਾ। ਮੈਂ ਸੋਚਿਆ ਜੇ ਚੀਜ਼ ਮੁੰਡੇ ਵਾਲਿਆਂ ਦੇ ਪਸੰਦ ਦੀ ਹੋਵੇ ਤਾਂ ਹੋਰ ਵੀ ਵਧੀਆ। ਮੁੰਡੇ ਦੀ ਮਾਂ ਨੇ ਆਉਣਾ ਕਾਰਡ ਦੇਣ ਨੂੰ ਵਿਆਹ ਦਾ। ਅੱਜ ਤੁਸੀਂ ਆ ਜਿਓ, ਉਹਨੂੰ ਮਿਲ ਲਿਓ। ਜੁਗਨੂ ਜੀ ਤੁਹਾਡਾ ਆਪਣਾ ਘਰ ਆ ਜੀ, ਸਦਕੇ ਆਓ ਤੁਸੀਂ ਤਾਂ। ਮੈਂ ਤੁਹਾਨੂੰ ਐਡਰੈਸ ਮੈਸੇਜ ਕਰ ਦੂੰਗਾ। ਮੈਂ ਫੋਨ ਕਰਦਾ ਉਹਨਾਂ ਨੂੰ ਤੇ ਦੱਸੂਗਾ ਕਿ ਸੁਪਰਸਟਾਰ ਨੇ ਮਿਲਣਾ। ਉਹ ਨਹੀਂ ਨਹੀਂ ਢਿੱਲੋਂ ਸਾਹਿਬ, ਐਦਾਂ ਚੰਗਾ ਨਹੀਂ ਲੱਗਦਾ। ਆਪਾਂ ਉਹਨਾਂ ਨੂੰ ਘਰੇ ਮਿਲ ਲੈਂਦੇ ਆ। ਅੱਜ ਉਹਨਾਂ ਨੇ ਘਰੇ ਆਉਣਾ ਹੀ ਆ ਤੇ ਆਪਾਂ ਉੱਥੇ ਹੀ ਮਿਲ ਲਾਂਗੇ ਉਹਨਾਂ ਨੂੰ। ਭਾਜੀ ਆਹ ਵਾਲੀ ਵਾਇਰ ਦੇ ਦਿਓ। लो भाई साहब। हेलो जी। थैंक यू। पूरे लग गए? हाँ जी भाई साहब। बड़ी महंगी लाई है यार। यो ब्रो। ओए यो ब्रो किधर? बस इधर ही मौज मस्तियां। पर तू किधर? मैं तो तार लेना आया ਸੀ। ਕੰਮ ਤੇ ਨਹੀਂ ਗਿਆ ਅੱਜ? ਹੋਲਾ ਜੁਗਨੂ ਭਾਈ ਤਾਂ ਆਈ ਨਹੀਂ, ਛੁੱਟੀ ਤੇ ਅੱਜ ਜੁਗਨੂ ਭਾਈ। ਛੁੱਟੀ? ਹੁਣ ਅਸੀਂ ਵੀ ਛੁੱਟੀ ਤੇ ਆ, ਮੋਲੇ ਲੱਤ ਲਿਆ। ਤੂੰ ਵੀ ਕਰ ਮੌਜ ਮਸਤੀਆਂ ਹੁਣ ਜਾਣਾ ਅੱਜ ਨਹੀਂ ਜਾਣਾ। ਇਹ ਜੁਗਨੂ ਕਿਤੇ ਕੋਈ ਪੰਗਾ ਹੀ ਨਾ ਪਾ ਦੇਵੇ। ਪੱਪੂ ਨੂੰ ਫੋਨ ਲਾਣਾ। ਯਾਰ ਕੀ ਕਰੀ ਜਾਂਦਾ ਯਾਰ ਤੂੰ? ਇੱਕ ਮਿੰਟ ਆ ਗਿਆ ਰੁਕ ਚੱਲ ਮਾਰਦੇ ਹੋ। ਉਹ ਇੱਕ ਮਿੰਟ ਖੜ ਜਾ ਯਾਰ। ਇਹਨੂੰ ਕੀ ਹੋ ਗਿਆ ਹੁਣ? ਬੱਬੂ ਗੱਲ ਸੁਣ ਮੇਰੀ। ਹਾਂ ਅਮਰ ਬਾਈ। ਘਰੇ ਜਾ ਤਾਂ ਬੇਬੇ ਨੂੰ ਮਿਹਰ ਦੇ ਘਰ ਨਾ ਜਾਣ ਦੇਈ, ਬਾਕੀ ਮੈਂ ਤੈਨੂੰ ਮਿਲ ਕੇ ਦੱਸਦਾ। ਅੱਛਾ ਇਹਨੂੰ ਬੁਲਾ ਨਾ। ਖੜ ਜਾ ਯਾਰ ਇੱਕ ਮਿੰਟ। ਮੈਂ ਯਾਰ ਜਾਣਾ ਯਾਰ, ਅੰਬਰ ਨੇ ਬੰਗਾਰ ਜੀ ਪਾਈ ਹੈ। ਉਹੀ ਤੁਰ ਗਿਆ। ਬੇਬੇ ਹਾਂ ਅੰਬਰ। ਉਹ ਬੇਬੇ ਹੈ ਨਹੀਂ ਯਾਰ ਬਾਈ ਘਰੇ, ਯਾਰ ਜਿੰਦਾ ਲੱਗਿਆ ਪਿਆ। ਮੈਨੂੰ ਨਹੀਂ ਪਤਾ ਬਾਈ, ਲੰਘ ਜੂ ਕਿਸੇ ਪਾਸੇ। ਬਾਈ ਮੈਂ ਖੇਡਣ ਲੱਗਿਆ ਪਿਆ ਪਬਜੀ, ਮੇਰੇ ਕੋਲ ਇੰਨਾ ਟਾਈਮ ਨਹੀਂ ਬਾਈ। ਉਹ ਯਾਰ ਫੇਰ ਲੱਭ ਲਈ ਯਾਰ ਬੇਬੇ ਨੂੰ ਯਾਰ ਬਾਈ ਬਣ ਕੇ। ਚੰਗਾ ਓਏ ਆ ਗਿਆ ਇੱਕ ਮਿੰਟ ਯਾਰ। ਪਤਾ ਨਹੀਂ ਹੁਣ ਕੀ ਬਣੂ।
ਮਿਹਰ ਕੀ ਹੋਇਆ ਜਨਾਬ? ਸਭ ਠੀਕ ਤਾਂ ਹੈ? ਨਾਲੇ ਇੰਨੀ ਟੈਨਸ਼ਨ 'ਚ? ਉਹ ਨਹੀਂ ਹਾਂ, ਨਾਲੇ ਮੈਂ ਘਰੇ ਗਈ ਸੀ, ਲੌਕ ਲੱਗਿਆ ਸੀ ਘਰੇ ਤਾਂ। ਉਹ ਹੋ ਸਕਦਾ ਬੇਬੇ ਤੁਹਾਡੇ ਹੀ ਘਰੇ ਗਏ ਹੋਣ, ਉਹ ਵਿਆਹ ਦਾ ਕਾਰਡ ਦੇਣਾ ਸੀਗਾ ਨਾ। ਚਲੋ ਮੇਰੇ ਨਾਲ, ਮੈਂ ਤੁਹਾਨੂੰ ਕੁਝ ਦਿਖਾਣਾ ਏ। ਮਿਹਰ ਆਪਾਂ ਸ਼ਾਮੀ ਚਲੀਏ ਜਾਂ ਕੱਲ ਸਵੇਰੇ ਚੱਲਦੇ ਹਾਂ, ਮੈਨੂੰ ਨਾ ਬਹੁਤ ਜ਼ਰੂਰੀ ਕੰਮ ਆ। ਠੀਕ ਹੈ, ਜਾਓ ਤੁਸੀਂ। ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਸਮਝ ਨਹੀਂ ਆਉਂਦੀ? ਪਤਾ ਨਹੀਂ ਲੱਗਦਾ? ਉਸ ਦਿਨ ਜਾਗਰਣ 'ਚ ਵੀ ਅਜੀਬ ਹਰਕਤਾਂ ਕਰ ਰਹੇ ਸੀ। ਜੇ ਤੁਸੀਂ ਇਸ ਰਿਸ਼ਤੇ ਤੋਂ ਨਹੀਂ ਨਾ ਖੁਸ਼ ਤਾਂ ਦੱਸ ਦਿਓ। ਮਿਹਰ ਇਦਾਂ ਦੀ ਕੋਈ ਗੱਲ ਨਹੀਂ, ਤੁਹਾਡੇ ਕਹੇ ਨੂੰ ਮੈਂ ਤਾਂ ਕਦੇ ਮਨਾ ਕਰ ਹੀ ਨਹੀਂ ਸਕਦਾ। ਬਸ ਮਿਹਰ ਥੋੜੀ ਜਿਹੀ ਪ੍ਰੋਬਲਮ ਹੈ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਨਾ ਤਾਂ ਦੱਸ ਦਿਓ ਮੈਨੂੰ। ਜੇ ਮੈਂ ਹੀ ਪ੍ਰੋਬਲਮ ਹੈ ਤਾਂ ਵੀ ਦੱਸ ਦਿਓ। ਨਹੀਂ ਮਿਹਰ, ਤੁਸੀਂ ਕਿੱਦਾਂ ਪ੍ਰੋਬਲਮ ਹੋ ਸਕਦੇ ਹੋ? ਰੋਜ਼ ਤਾਂ ਰੱਬ ਤੋਂ ਤੁਹਾਨੂੰ ਮੰਗਿਆ। ਠੀਕ ਹੈ ਫਿਰ ਚਲੋ ਮੇਰੇ ਨਾਲ। ਆ ਲਓ ਜੀ ਜੁਗਨੂ ਜੀ, ਚਾਹ ਪੀਓ। ਓਹੋ ਢਿੱਲੋਂ ਸਾਹਿਬ, ਆਪਾਂ ਚਾਹ ਵੀ ਪੀ ਲਾਂਗੇ। ਇਹ ਮਾਤਾ ਜੀ ਨਹੀਂ ਆਏ? ਬਸ ਆਉਂਦੇ ਹੋਣਗੇ। ਆ ਲਓ ਜੀ, ਆ ਗਏ। ਸਤਿ ਸ੍ਰੀ ਅਕਾਲ ਭੈਣ ਜੀ। ਆਓ ਜੀ ਆਓ ਜੀ, ਹੋਰ ਠੀਕ ਹੋ? ਹਾਂਜੀ ਬਿਲਕੁਲ ਠੀਕ ਆ। ਹੋਰ ਸਾਰੇ ਠੀਕ ਠਾਕ? ਹਾਂਜੀ ਹਾਂਜੀ ਸਭ ਵਧੀਆ ਜੀ। ਹੋਰ ਧੀਰਾ ਨਹੀਂ ਠੀਕ ਹੈ? ਹਾਂਜੀ ਠੀਕ ਆ। ਤੁਸੀਂ ਖੇਚਲ ਕਾਹਦੇ ਕੀਤੀ? ਤੁਹਾਨੂੰ ਪਤਾ ਤਾਂ ਹੈਗਾ ਸੀਗਾ ਅਸੀਂ ਆਉਣਾ ਆ। ਲੈ ਇਹਦੇ 'ਚ ਕੀ ਗੱਲ ਹੈ ਵੀਰ ਜੀ? ਤੁਸੀਂ ਆਏ ਅਸੀਂ ਆਏ, ਇੱਕੋ ਹੀ ਤਾਂ ਗੱਲ ਹੈ। ਗੱਲ ਤੁਹਾਡੀ ਇਹ ਵੀ ਸਹੀ ਆ। माता जी ਬੈਠ ਜਾਓ, ਮੈਂ ਦਿਖਾਵਾਂ ਤੁਹਾਨੂੰ। ਸ਼ਾਪਿੰਗ ਕਰਕੇ ਆਏ ਸੀ ਅਸੀਂ ਅੱਜ। ਬਹੁਤ ਵਧੀਆ। ਮੈਂ ਕਿ ਘਰੇ ਤਾਂ ਤੁਸੀਂ ਬਿਨਾਂ ਦੱਸੇ ਗਾਇਬ ਹੋ ਜਾਣਾ ਹੁੰਦਾ, ਇਸ ਕਰਕੇ ਮੈਂ ਗੁਰਮਨ ਦੇ ਘਰੇ ਹੀ ਸਾਰਾ ਸਮਾਨ ਮੰਗਵਾ ਲਿਆ। ਬੈਠ ਜਾਓ ਹੁਣ। ਉਹ ਹਾਂ, ਬਹੁਤ ਵਧੀਆ ਲੱਗ ਰਿਹਾ, ਬਹੁਤ ਸੋਹਣਾ। ਕੀ ਹੋਇਆ ਤੁਹਾਨੂੰ? ਹੈ ਕੁਝ ਵੀ ਨਹੀਂ। ਅੱਛਾ ਆਹ ਰੰਗ ਕਿੰਨਾ ਸੋਹਣਾ ਹੈਗਾ, ਆ ਦੇਖ ਤਾਂ। ਵਾਹ ਕੀ ਬਾਤ ਆ, ਕਿੰਨਾ ਸੋਹਣਾ ਕਲਰ ਸਿਲੈਕਟ ਕੀਤਾ ਤੁਸੀਂ। ਮੇਰੀ ਗੱਲ ਸੁਣੋ, ਮੈਨੂੰ ਨਾ ਬਹੁਤ ਜ਼ਰੂਰੀ ਕੰਮ ਹੈ। ਆ ਬਾਕੀ ਦਾ ਸਮਾਨ ਮੈਂ ਫਿਰ ਕਦੇ ਦੇਖ ਲੂੰਗਾ, ਮੈਨੂੰ ਹੁਣ ਜਾ ਲੈਣ ਦਿਓ ਪਲੀਜ਼। ਇੰਨਾ ਕੰਮ ਤਾਂ ਨਾ ਲੋਕਾਂ ਨੂੰ ਕੰਮ ਦੇ ਟਾਈਮ ਨਹੀਂ ਹੁੰਦਾ, ਜਿੰਨਾ ਤੁਹਾਨੂੰ ਹੌਲੀਡੇਜ਼ ਹੋਣ ਦੇ ਬਾਵਜੂਦ ਹੈ। ਚਲੋ ਮੈਂ ਵੀ ਚੱਲਦੀ ਹਾਂ। ਤੁਸੀਂ ਗੁੱਸਾ ਨਾ ਕਰੋ। ਕੌਣ ਕਿੱਥੇ ਚੱਲਿਆ? ਮੈਂ ਤਾਂ ਚਾਹ ਬਣਾ ਕੇ ਲੈ ਕੇ ਆਈ ਆ। ਐਂ ਕਰੋ, ਪਹਿਲਾਂ ਚਾਹ ਪੀ ਲਓ, ਫਿਰ ਜਿਹਨੇ ਜਿੱਥੇ ਜਾਣਾ ਜਾਇਓ। ਗੁਰਮਨ ਰਹਿਣ ਦੇ, ਇਹਨਾਂ ਨੂੰ ਨਾ ਕੰਮ ਦੀ ਕੁਝ ਜ਼ਿਆਦਾ ਹੀ ਅੱਗ ਲੱਗੀ ਹੈ। ਆਪਾਂ ਦੋਨੋਂ ਚਾਹ ਪੀ ਲੈਣੇ ਆ, ਇਹਨਾਂ ਨੂੰ ਜਾਣ ਦੇ। ਹਾਂ ਠੀਕ ਹੈ। ਪਰ ਕੀ ਬਣੂ ਯਾਰ? ਹੈ ਜਾਓ ਹੁਣ। ਹਾਂ ਅੱਛਾ ਬਾਈ ਗੁਰਮਨ, ਬਾਈ ਮੈਂ ਆਪਾਂ ਮਿਲਦੇ ਭਾਜੀ ਸਾਹਿਬ ਨੇ ਜ਼ਿਆਦਾ ਹੀ ਕਾਲੀ ਆ। ਸੋਚੀ ਕੀ ਜਾਣਾ। ਹਾਂ ਯਾਰ ਕਲਰ ਦਿਖਾਈ ਕਿੰਨਾ ਸੋਹਣਾ।
ਵੱਡਾ ਝੂਠ, ਉਹ ਵੀ ਆਪਣੀ ਮਾਂ ਨਾਲ। ਮੈਨੂੰ ਤੇਰੇ ਤੇ ਉਮੀਦ ਨਹੀਂ ਸੀ ਅੰਬਰ। ਬੇਬੇ ਤੂੰ ਮੇਰੀ ਪੂਰੀ ਗੱਲ ਸੁਣ, ਮੈਂ ਤੈਨੂੰ ਸਭ ਸਮਝਾਣਾ। ਬਸ ਮੈਂ ਹੋਰ ਕੁਝ ਨਹੀਂ ਸੁਣਨਾ। ਤੈਨੂੰ ਮੈਂ ਕਿਹਾ ਸੀ ਨਾ ਕਿ ਬੇਬੇ ਨੂੰ ਕਰਜ਼ੇ ਵਾਲੀ ਗੱਲ ਨਾ ਦੱਸੀ। ਓਏ ਇੰਨਾ ਘਬਰਾਉਣਾ ਕਿਉਂ ਆ? ਹਜੇ ਤਾਂ ਤੇਰੀ ਮਾਂ ਨੂੰ ਸਿਰਫ ਕਰਜ਼ੇ ਵਾਲੀ ਗੱਲ ਦੱਸੀ ਆ। ਢਿੱਲੋਂ ਸਾਹਿਬ ਨੂੰ ਤਾਂ ਮੈਂ ਹਜੇ ਕੁਝ ਵੀ ਨਹੀਂ ਦੱਸਿਆ। ਦਿਖਾਤੀ ਨਾ ਆਪਣੀ ਫਿਤਰਤ। ਓਏ ਫਿਤਰਤ ਦੀ ਗੱਲ ਛੱਡ। ਵੈਸੇ ਯਾਰ ਤੂੰ ਕਮਾਲ ਕਰਤੀ, ਪੂਰਾ ਪੱਕਾ ਕਲਾਕਾਰ ਨਿਕਲਿਆ। ਮੈਂ ਤਾਂ ਸੋਚਦਾ ਸੀ ਕਿ ਕੋਈ ਗਾਣਾ ਗੂਣਾ ਗਾ ਕੇ ਮੇਰਾ ਕਰਜ਼ਾ ਲਾਉਣ ਦੀਆਂ ਤਿਆਰੀਆਂ ਕਰ ਰਿਹਾ। ਨੋਟਾਂ ਦਾ ਝੋਲਾ ਲਿਆ ਕੇ ਕਹੇਂਗਾ ਜੁਗਨੂ ਜੀ ਲਓ, ਪਰ ਸਾਲੀਆਂ ਇੱਥੇ ਹੋਰ ਹੀ ਤਿਆਰੀਆਂ ਚੱਲ ਰਹੀਆਂ। ਵਿਆਹ ਕਰਾ ਕੇ ਪੱਕੀ ਸੈਟਿੰਗ। ਕਮਾਲ ਦੀ ਪਲੈਨਿੰਗ ਕੀਤੀ ਸੀ ਕਾਕਾ ਤੂੰ। ਮੈਂ ਵੀ ਸੋਚਾਂ ਕਿ ਪੋਚਮੀਆਂ ਪੱਗਾਂ ਬੰਨ ਕੇ ਕਿਹੜੀਆਂ ਰਸਲਾਂ ਹੋ ਰਹੀਆਂ। ਪਰ ਇੱਕ ਗੱਲ ਯਾਦ ਰੱਖੀ, ਝੂਠ ਤੇ ਝੂਠ ਬੋਲ ਕੇ ਢਿੱਲੋਂ ਸਾਹਿਬ ਤੇ ਮਿਹਰ ਵਰਗੀ ਭੋਲੀ ਭਾਲੀ ਕੁੜੀ ਨੂੰ ਬੇਵਕੂਫ ਬਣਾ ਸਕਦਾ, ਮੈਨੂੰ ਨਹੀਂ। ਉਹ ਤਾਂ ਵਿਚਾਰੇ ਬਾਹਰੋਂ ਆ ਕੇ ਬਸੇ ਭੋਲੇ ਭਾਲੇ ਲੋਕ ਨੇ, ਪਰ ਮੈਂ ਉਹਨਾਂ ਚੋਂ ਨਹੀਂ। ਸਮਝ ਗਿਆ ਨਾ? ਮਿਹਰ ਚੱਲ ਆ ਵੀ ਟਾਈਮ ਤੇ ਆ ਗਈ। ਲੱਗਦਾ ਮੇਰਾ ਕੰਮ ਤਾਂ ਹੋ ਗਿਆ। ਮੈਂ ਚੱਲਦਾ। ਉਹ ਸੱਚ, ਫੌਜੀ ਸਾਹਿਬ ਕੱਲ ਨੂੰ ਉਧਰ ਵੀ ਟਾਈਮ ਨਾਲ ਬਾਰਡਰ ਤੇ ਆ ਜਿਓ। ਮਿਲੋ ਦੁੱਲੋਂ ਲੈ ਦਿਆ ਫੌਜ ਵਿੱਚ ਭਾਤੀ ਹੋਤੇ ਵੇ। ਮਿਲੋ ਦੁੱਲੋਂ ਲੈ ਦਿਆ ਫੌਜ ਵਿੱਚ ਭਾਤੀ ਹੋਤੇ ਵੇ। ਲੈ ਦਿਆ ਫੌਜ ਵਿੱਚ ਭਾਤੀ ਹੋਤੇ ਵੇ। ਹੋ ਕੇ ਠੋ ਠੋ ਦੁਕ 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 ਉਹ ਚਮਕੀਲੇ ਜੀ ਉਸਤਾਦ, ਤੈਨੂੰ ਪਤਾ ਬਾਰਡਰ ਤੇ ਜੰਗ ਲੱਗੀ ਹੋਈ ਆ, ਮਾਹੌਲ ਪੂਰਾ ਭਖਿਆ ਹੋਇਆ ਉੱਥੇ। ਹਾਂਜੀ ਹੁਣ ਨਹੀਂ ਪਤਾ ਲੱਦਿਆ। ਇੰਡੀਆ ਪਾਕਿਸਤਾਨ ਦੀ ਗੋਲੀਬਾਰੀ ਹੋ ਰਹੀ ਆ। ਦੇਖ ਲਾ, ਜੇ ਫੌਜ 'ਚ ਭਰਤੀ ਹੋਣਾ ਤਾਂ ਅੰਬਰ ਨੂੰ ਕਹਿ ਕੇ ਰਖਾ ਦਿੰਨੇ ਆ। ਇਹਦਾ ਪੂਰਾ ਦਬਦਬਾ ਇਹਦੀ ਪੂਰੀ ਚੱਲਦੀ ਆ ਉੱਥੇ। ਨਾ ਜੀ ਉਸਤਾਦ ਜੀ, ਮੈਂ ਤਾਂ ਵਿਆਹ ਕਰਾਉਣਾ, ਉਹ ਵੀ ਇਮਾਨਦਾਰੀ ਨਾਲ। ਯੋ ਬ్రో ਯੋ। ਵੈਸੇ ਅੱਜ ਕੱਲ ਵਿਆਹ ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਯੋ ਬ్రో, ਆਪਣੇ ਕੋਲੇ ਪ੍ਰੋਗਰਾਮ ਬਹੁਤ ਘੱਟ ਆ ਰਿਹਾ, ਗੱਲ ਨਹੀਂ ਬਣੀ। ਓਏ ਆਪਾਂ ਤਾਂ ਜੋ ਵੀ ਕਰੀਦਾ ਸੱਚ ਬੋਲ ਕੇ ਕਰੀਦਾ, ਝੂਠ ਬੋਲ ਕੇ ਨਹੀਂ। ਓਏ ਆਪਣੇ ਕੋਲੇ ਕੰਮ ਆਵੇ ਜਾਂ ਨਾ ਆਵੇ, ਪਰ ਆਪਾਂ ਲੋਕਾਂ ਵਾਂਗੂ ਕਦੇ ਝੂਠ ਨਹੀਂ ਬੋਲੀਦਾ। ਯੋ ਗੱਲ ਸੁਣ ਚੁਕਚੁੰਦਰੇ ਜੀਏ। ਹਾਂ ਉਸਤਾਦ। ਤੂੰ ਵਿਆਹ ਕਦੋਂ ਦਿਖਾਉਣਾ? ਬਸ ਘਰ ਦੇ ਕੁੜੀ ਲੱਭ ਹੀ ਜਾਂਦੇ ਆ, ਜਦੋਂ ਲੱਭ ਗਈ ਉਹਦੀ ਕਰਾ ਲੈਣਾ। ਪਰ ਇੱਕ ਗੱਲ ਯਾਦ ਰੱਖੀ। ਹਾਂ ਉਸਤਾਦ। ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਨੂੰ ਕੋਈ ਝੂਠ ਨਾ ਬੋਲੀ, ਨਹੀਂ ਤਾਂ ਟੁੱਟਣ ਵੇਲੇ ਟਾਈਮ ਨਹੀਂ ਲੱਗਦਾ। 1 2 3 ਸਟਾਰਟ। ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ? ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ? ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ? ਓਏ ਯੋ। ਲੈ, ਮੈਂ ਸਾਰੇ ਪਾਸੇ ਲੱਭ ਲਿਆ, ਤੂੰ ਇੱਥੇ ਬੈਠਾ ਯਾਰ। ਹੈਂ ਅੰਬਰ, ਇੰਨਾ ਵੀ ਉਦਾਸ ਨਾ ਹੋ ਯਾਰ। ਆ ਕੀ ਹਾਲ ਬਣਾ ਰੱਖਿਆ ਨਾਲ ਤੂੰ ਆਪਦਾ? ਹੈਂ
ਬਾਈ ਮੈਂ ਮੰਨਦਾ ਇਹਦੇ 'ਚ ਸਾਰੀ ਮੇਰੀ ਗਲਤੀ ਹੈ ਜੇ ਮੈਂ ਉਹਦਾ ਥੋੜ੍ਹਾ ਜਿਹਾ ਆਪਦੀਆਂ ਭਾਵਨਾਵਾਂ 'ਤੇ ਕੰਟਰੋਲ ਕਰ ਲਿਆਉਂਦਾ ਨਾ ਤਾਂ ਇਹ ਕੰਮ ਹੋਣਾ ਹੀ ਨਹੀਂ ਸੀ। ਨਾ ਤੂੰ ਬੇਬੇ ਨੂੰ ਲੱਭਣ ਜਾਂਦਾ, ਨਾ ਤੈਨੂੰ ਉੱਥੇ ਮਿਹਰ ਮਿਲਦੀ। ਯਾਰ ਬਾਈ ਬਣ ਕੇ ਮਾਫ ਕਰ ਦੇ ਯਾਰ। ਕੋਈ ਨਹੀਂ ਬੱਬੂ ਯਾਰ, ਉਹਨੇ 'ਚ ਤੇਰੀ ਕੀ ਗਲਤੀ ਹੈ ਯਾਰ? ਹਾਂ ਵੈਸੇ ਇਹਦੇ 'ਚ ਮੇਰੀ ਤਾਂ ਕੋਈ ਗਲਤੀ ਹੋਈ ਨਹੀਂ, ਮੈਂ ਤਾਂ ਸਹੀ ਆਪਦੀ ਥਾਂ 'ਤੇ। ਅੱਛਾ ਤੇਰੀ ਕੀ ਗਲਤੀ? ਸਾਲਿਆ ਸਾਰੀ ਗਲਤੀ ਤੇਰੀ ਆ। ਨਾ ਤੂੰ ਉਸ ਦਿਨ ਬੇਬੇ ਦੀ ਹਾਂ ਨਾਲ ਹਾਮ ਲਾਂਦਾ, ਨਾ ਅਸੀਂ ਮਿਹਰ ਦੇ ਘਰ ਜਾਂਦੇ, ਤੇ ਨਾ ਸਭ ਕੁਝ ਹੁੰਦਾ। ਮੇਰੀ ਕੀ ਗਲਤੀ ਪਤਾ ਤੈਨੂੰ? ਜਿੱਦਣ ਮੈਂ ਮਿਹਰ ਨੂੰ ਪਹਿਲੀ ਵਾਰੀ ਵੇਖਿਆ ਸੀ ਨਾ, ਸੋਚਿਆ ਸੀ ਜਦੋਂ ਮੈਂ ਕਾਮਯਾਬ ਹੋ ਗਿਆ ਨਾ ਇਸੇ ਕੁੜੀ ਨਾਲ ਵਿਆਹ ਕਰਾਊਂਗਾ। ਪਰ ਤੂੰ ਤੇ ਉਸ ਵਿਚੋਲੇ ਨੇ ਮੇਰੀ ਬੇਬੇ ਦਾ ਦਿਮਾਗ ਖਰਾਬ ਕਰਕੇ ਰੱਖਤਾ ਤੇ ਝੂਠ ਬੋਲਣ ਲਈ ਕਹਿ ਦਿੱਤਾ। ਅੱਜ ਤੁਹਾਡੇ ਉਸੇ ਝੂਠ ਕਰਕੇ ਨਾ ਮੇਰੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ। ਸ਼ਾਬਾਸ਼ ਏ ਤੇਰੇ। ਹੁਣ ਤੈਨੂੰ ਲੱਗਦਾ ਸਾਰੀ ਗਲਤੀ ਮੇਰੀ ਹੋਇਆ? ਹਾਂ ਸਾਰੀ ਗਲਤੀ ਤੇਰੀ ਹੋਈ ਆ। ਪੱਕੀ ਗੱਲ ਹੈ? ਪੱਕੀ ਗੱਲ ਹੈ। ਬਸ ਇਹ ਗੱਲ ਤਾਂ ਬਾਈ ਤੇਰੀ ਵੀ ਸਹੀ ਹੈ। ਨਾ ਹੀ ਮੈਂ ਉਹਦੇ ਇਹੋ ਜਿਹਾ ਕੁਝ ਕਹਿੰਦਾ ਉਹਦੇ, ਨਾ ਹੀ ਆਪਣੇ ਘਰ 'ਚ ਕਲੇਸ਼ ਹੁੰਦਾ। ਚੱਲ ਕੋਈ ਨਹੀਂ ਬਾਈ, ਤੂੰ ਟੈਨਸ਼ਨ ਨਾ ਲਈ, ਹੌਸਲਾ ਨਾ ਹਾਰ ਜਮੀ, ਮੈਂ ਲਾਉਣਾ ਕੋਈ ਜੁਗਾੜ। ਠੀਕ ਹੈ? ਹਾਂ ਜੁਗਾੜ ਇਹਨੇ ਲਾਉਣਾ ਜੁਗਾੜ। संदेशे आते हैं यो, संदेशे आते हैं यो, संदेशे आते हैं कि घर कब आओगे कि तुम बिन ये घर सुना सुना है। संदेशे आते हैं से जाने ਉਸਤਾਦ ਜੀ ਆ ਕਹਿਣਾ ਨਾ ਤੁਹਾਡੇ ਮੂੰਹ ਬਾਲਾ ਜਾਜਦਾ। ਕੀ ਯਾਰ ਅੰਬਰ ਬਾਈ ਹਜੇ ਤੱਕ ਗੁੱਸੇ ਮੇਰੇ ਨਾਲ ਤੂੰ? ਨਾਲੇ ਇੱਕ ਗੱਲ ਹੋਰ, ਤੂੰ ਜੁਗਨੂ ਬਾਰੇ ਦੱਸਿਆ ਨਹੀਂ ਬੇਬੇ ਨੂੰ ਪਹਿਲਾਂ? ਬੱਬੂ ਯਾਰ ਮਾਵਾਂ ਨਾਲ ਨਾ ਖੁਸ਼ੀਆਂ ਸਾਂਝੀਆਂ ਕਰੀਦੀਆਂ, ਤਕਲੀਫਾਂ ਨਹੀਂ। ਪਰ ਬਾਈ ਮੈਂ ਤਾਂ ਕਰਿਆ। ਅੰਬਰ ਪੁੱਤ, ਬੇਬੇ ਅੰਬਰ ਪੁੱਤ, मैं तेरा झूठ तो देख लिया पर उस झूठ पिछली मजबूरी नहीं देखी। तू मैनू सारी सच्चाई क्यों नहीं दसी पुत? तू एडा वड्डा बोझ कल्ला ही अपने दिल ते लैके बैठा रहा ते एक बारी भी अपनी मां दे नाल दुख सांझा नहीं कीता। मैं तेरी मां पुत, नाले जे तू मेहर नू इन्ना प्यार करदा सी तां एक बारी मैनू दस्सिया तां हुंदा। मैं तैनू कदे भी इन्ना झूठ बोलण वास्ते मजबूर नहीं सी करना। कोई ना बेबे, काश मैं अपने इस झूठ का सच मेहर नूं दे कोल जाके पहला ही दस दिंदा। कोई नहीं, हौसला रख भाई। जे इन्ना ही सच्चा प्यार सी तां मन्निया झूठ बोलिया गया हो, पर बाद च तां सच दस्सिया जा सकदा सी। नाले मम्मी जी इन्हां नूं दस दिओ, मैं विआह तो बाद भी इन्हां नाल गल नहीं करनी। ओए खोत्या, कुड़ी विआह वास्ते हाँ कही ਜਾਂਦੀ है। ਦੀ ਫਿਕਰ ਤੁਸੀਂ ਨਾ ਕਰੋ, ਅਸੀਂ ਜੁਗਨੂ ਨੂੰ ਵਿਆਹ 'ਚ ਬੁਲਾਣਾ ਹੀ ਨਹੀਂ। ਤੇ ਜੇ ਡੈਡ ਨੂੰ ਬਾਅਦ 'ਚ ਪਤਾ ਵੀ ਲੱਗਦਾ ਏ ਤਾਂ ਉਹ ਮੈਂ ਆਪੇ ਸਾਂਭ ਲੂ। ਵਾਹ ਬੇਬੇ, ਤੇਰੀ ਸੰਗਤ ਦਾ ਅਸਰ ਹੋ ਗਿਆ ਇਹਨੂੰ, ਹੁਣੇ ਵੀ ਝੂਠ ਬੋਲਣ ਲਈ ਕਹਿ ਰਹੀ ਹੈ। ਨਾਲੇ ਜਿਸ ਝੂਠ 'ਚ ਕਿਸੇ ਦੀ ਭਲਾਈ ਹੋਵੇ ਉਹ ਝੂਠ ਬੋਲਣ 'ਚ ਹਰਜੀ ਕੀ ਹੈ? ਲੈ ਬਈ ਭਾਬੀ ਆਪਣੀ ਸੜੀ ਆ ਗਈ। अलो भाई करो हुन विआह दियां तैयारियां शुरू। ਲੈ ਭਾਈ ਵੀ ਹੱਸ ਪੈਣ ਤਾਂ। ਉਹ ਹੁਣ ਤਾਂ ਖੁੱਲ ਕੇ ਹੱਸਣਾ ਵਾ।
ਕਈ ਦਿਨਾਂ ਤੋਂ ਢਿੱਲੋਂ ਸਾਹਿਬ ਪਾਰਕ 'ਚ ਨਜ਼ਰ ਹੀ ਨਹੀਂ ਆ ਰਹੇ। ਲੱਗਦਾ ਜੁਗਨੂ ਦੀ ਸਿੱਟੀ ਹੋਈ ਚੰਗਿਆੜੀ ਭਾਂਪੜ ਦਾ ਰੂਪ ਲੈ ਚੁੱਕੀ ਆ। ਹੈਂ, ਘਰੇ ਅੱਗ ਲੱਗੀ ਆ ਤੇ ਬੁੜੀ ਲਿਸ਼ਕ ਪੁਸ਼ਕ ਕੇ ਕਿੱਧਰ ਗੇੜੇ ਕੱਢਦੀ ਫਿਰਦੀ ਹੈ। बम बाबे बम। वाह क्या बात है। तेना जमा क्या बात है, क्या बात है। समाध आ गया। ਯੋ ਬ్రో, ਮੈਂ ਨਾ ਦਿਲ ਦੀ ਗੱਲ ਦੱਸਾਂ, ਮੈਂ ਨਾ ਜਹਾਜ਼ ਤੇ ਚੜਨਾ ਮੰਗਦਾ ਆ। ਤੋਈ ਨਾ ਇਹ ਤੇ ਅਣ ਦੀ ਦਣੀ। ਕੋਈ ਗੱਲ ਨਹੀਂ ਬ్రో, ਫਿਰ ਜੋ ਤੂੰ ਵਾਪਸ ਆਏਗਾ ਨਾ ਬਾਹਰੋਂ, ਆਪਾਂ ਤੇਰੇ ਲਈ ਆ ਗਾਣਾ ਗਾਇਆ ਕਰਾਂਗੇ। ਕਿਹੜਾ ਬ్రో? ਸੁਣ ਫਿਰ। लंदन से आया मेरा दोस्त, दोस्त को सलाम करो, रात को खाओ पियो, दिन में आराम करो। लंदन से आया मेरा दोस्त, दोस्त को सलाम करो। लंदन से आया मेरा दोस्त, दोस्त को सलाम करो। उस्ताद जी बड़ा खुश लग रहा। ਇਹਦਾ ਵਿਆਹ ਟੁੱਟਿਆ ਵੀ ਹੈ ਕਿ ਨਹੀਂ? आया मेरा दोस्त, दोस्त को सलाम करो, रात को खाओ पियो, दिन में आराम करो। लंदन से आया मेरा दोस्त, दोस्त को सलाम करो। हाँ जी भाजी हुक्म करो। भाजी बोलो भाजी। ओ कुछ बोलते नहीं भाजी, ओ कुछ दसो तो सही भाजी। हाँ जी भाजी, भाजी हुक्म करो, बोलो तो सही भाजी। ਅੱਛਾ ਗੱਲ ਸੁਣ। ਹਾਂਜੀ, ਆਪਣੇ ਕੋਲੇ ਇੱਕ ਹਫਤੇ ਦੀਆਂ ਡੇਟਾਂ। ਠੀਕ ਹੈ ਭਾਜੀ, ਕੋਈ ਚੱਕਰ ਹੀ ਨਹੀਂ। ਅੱਛਾ ਐਂ ਦੱਸ, ਤੈਨੂੰ ਕੋਈ ਕੰਮ ਤਾਂ ਨਹੀਂ? ਭਾਜੀ ਹਫਤਾ ਕੀ, ਤੁਸੀਂ ਪੂਰਾ ਮਹੀਨਾ ਪ੍ਰੋਗਰਾਮ ਕਰੋ, ਫ੍ਰੀ ਆ ਮੈਂ ਤਾਂ। ਮੈਨੂੰ ਤਾਂ ਬਸ ਡੇਟ ਤੇ ਟਾਈਮ ਦੱਸ ਦਿਓ, ਮੈਂ ਪਹੁੰਚ ਜਾਊਂ। ਅੱਛਾ ਭਾਜੀ ਮੈਂ ਪੁੱਛਣਾ ਸੀ, ਅੱਜ ਕੋਈ ਪ੍ਰੋਗਰਾਮ ਨਹੀਂ ਹੈਗਾ? ਨਹੀਂ। ਫਿਰ ਜੇ ਅੱਜ ਪ੍ਰੋਗਰਾਮ ਹੈ ਹੀ ਨਹੀਂ ਕੋਈ, ਤਾਂ ਫਿਰ ਮੈਂ ਰਿਆਜ਼ ਆਪਣਾ ਘਰੇ ਜਾ ਕੇ ਕਰ ਲੈਣਾ, ਨਾਲੇ ਬੇਬੇ ਕੋਲ ਥੋੜਾ ਟਾਈਮ ਸਪੈਂਡ ਕਰ ਲੂੰਗਾ। ਚੰਗਾ ਵੀਰੇ, ਚੱਲਦਾ ਫਿਰ ਮੈਂ। ਯੋ ਬ్రో, ਯੋ ਯੋ ਓਕੇ। ਨਾ 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 ਯੋ ਬ్రో, ਬੰਦਾ ਬਹੁਤ ਨਾਈਸ ਹੈ ਇਹ। ਕੋਈ ਰੋਗ ਨਹੀਂ ਨਾ। ਉਹ ਕੀ ਯਾਰ, ਕੋਈ ਚੱਜ ਦਾ ਸਿੰਗਰ ਹੈ ਤੇਰੇ ਕੋਲ? ਸਾਰੀ ਨਕਾਤ ਨੇ ਉਹ ਜਿੰਨੇ ਵੀ ਪੰਜਾਬ ਦੇ ਬੌਂਗੇ ਸਿੰਗਰ ਆ ਨਾ, ਤੂੰ ਇਕੱਠੇ ਕੀਤੇ ਹੋਏ ਆ। ਉਹ ਮੈਨੂੰ ਕੋਈ ਚੱਜ ਦਾ ਸਿੰਗਰ ਚਾਹੀਦਾ ਹੈ, ਜਿਹਨੂੰ ਕੋਈ ਸੁਰਤਾਲ ਦੀ ਸਮਝ ਹੋਵੇ। ਉਹ ਭਾਜੀ ਭੇਜੀ ਤਾਂ ਸੀ ਤੁਹਾਡੇ ਕੋਲੇ ਉਹ ਕੁੜੀ, ਉਹੀ ਆਪਣੀ ਬਿੱਲੀ। ਬਿੱਲੀ? ਉਹ ਕਿੰਨੀ ਸੋਹਣੀ ਸੀ, ਨੱਚਦੀ ਵੀ ਬਹੁਤ ਸੋਹਣਾ ਸੀ। ਉਹ ਪਤੰਦਰਾ, ਮੈਨੂੰ ਡਾਂਸਰ ਨਹੀਂ ਸਿੰਗਰ ਚਾਹੀਦੀ ਹੈ, ਸਿੰਗਰ। ਸਿੰਗਰ ਦੇਖਦਾ ਮੈਂ। ਹੈਲੋ, ਮੈਂ ਸਟੂਡੀਓ ਸੀ ਪੁੱਤਰ। ਕੋਈ ਗੱਲ ਨਹੀਂ ਪੁੱਤਰ, ਮੈਂ ਬੈਠਾ, ਤੁਸੀਂ ਆਓ। Yo, bro. Yo.
ਹੋਰ ਜੁਗਨ ਉਸਤਾਦ ਜੀ ਕਿੱਦਾਂ? ਮੈਂ ਸੋਚਿਆ ਜੀ ਉਸਤਾਦਾਂ ਦਾ ਹਾਲ ਹੀ ਪੁੱਛ ਲਈਏ। ਤੇ ਮੈਂ ਨਾ ਜੀ ਬਸ ਐਂ ਦੱਸਣ ਆਇਆ ਸੀਗਾ ਵੀ ਆਪਣੇ ਅੰਬਰ ਦੀ ਨਾ ਤਬੀਅਤ ਖਰਾਬ ਹੋ ਰਹੀ ਹੈ ਤੇ ਉਹਦੀ ਬੇਬੇ ਕਹਿੰਦੀ ਡਾਕਟਰ ਨੂੰ ਜਾ ਕੇ ਦਵਾਈ ਲੈ ਆ ਤੇ ਉਹ 2-3 ਦਿਨ ਆ ਨਹੀਂ ਪਾਊਗਾ। ਅੱਛਾ, ਅੰਬਰ ਦੀ ਸੱਚੀਓ ਸਿਹਤ ਖਰਾਬ ਆ। ਉਹਨੂੰ ਵੰਨੀ ਪਹੁੰਚਣ ਦੇ ਆ ਜਾ, ਜਵਾਨਾਂ ਦੀ ਸਖਤ ਲਾਉਣਾ। ਨਾ ਨਾ ਬਾਈ, ਐਵੇਂ ਦੀ ਗੱਲ ਨਹੀਂ ਹੈਗੀ ਕੋਈ। ਉਹ ਦਰਅਸਲ ਨਾ ਅੰਬਰ ਦਾ ਨੈਟਵਰਕ ਜਿਹਾ ਉੱਡਿਆ ਪਿਆ। ਚੰਗਾ ਜੀ ਫਿਰ। कैंची आपे लेके इधर देख लो एक मिनट, अब फोटो खिंचा लो मेरे वाल। इधर देख के हंस के होए। ਵਿਚੋਲਾ ਜੀ ਕਰੋ ਗੱਲ। ਕੀ ਵੀ ਦੋ ਹੁਣ ਕੈਂਚੀ ਤੁਸੀਂ ਲੈ ਕੇ ਆਣੀ ਸੀ। ਲੈ ਕੇ ਆਉਣੀ ਜੀ, ਸਾਡੇ ਕੋਲ ਤਾਂ ਕੈਂਚਾ ਵੱਡਾ। ਆ ਲਓ ਜੀ। ਕੈਂਚੀ ਲੈ ਕੇ ਆਉਣੀ ਸੀ ਤੁਸੀਂ ਲੈ ਕੇ। पैसे नहीं, पहले कैंची लेके आओ। पहले कैंची। काम करके मारिए भाई। बात हो रही है अब भाई, बड़े पीछे हो जा उस्ताद, पीछे हो जा यार। ਥੱਲੇ ਨੂੰ ਨਾ ਜਾਓ, ਤਾਹਾਂ ਨੂੰ ਆਓ। भाई सर पीछे कर। हेलो जी, रिबन कट भाई भाई। हाथ पीछे कर यार। ओ भाई हाथ वैसे कर ले यार, भाई हाथ वैसे कर। हौली हौली कुड़ियां दी उंगल ना कट दियो। ਤੁਹਾਡੇ ਵਿਆਹ ਸੀ ਕੁੜੇ, ਫਿਰ ਜਾਇਆ ਹੀ? ਹਾਂ ਬਣੇ ਜਾਇਆ ਹੀ। ये तो बढ़िया ही है। ਤੁਹਾਡੇ ਉਹਨਾਂ ਦੀ ਤਾਂ ਆ ਗਈ ਸੀ ਮਾਰੇ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਧੰਨਵਾਦ। ਓ ਜੁਗਨੂ ਜੀ, ਆ ਗਏ ਹੋ ਤੁਸੀਂ?
ਰੌਣਕਾਂ ਆ ਗਈਆਂ। ਮੈਂ ਤੁਹਾਨੂੰ ਹੀ ਉਡੀਕਦਾ ਸੀਗਾ। ਆਜੋ ਆਜੋ। ਉਹ ਢਿੱਲੋਂ ਸਾਹਿਬ, ਮੈਂ ਤਾਂ ਫੌਜੀ ਸਾਹਿਬ ਨੂੰ ਮਿਲਣ ਆਇਆ। ਬਿਲਕੁਲ, ਬਾਕੀ ਦੇ ਕੰਮ ਬਾਅਦ ਚ। ਆਜੋ, ਮੈਂ ਤੁਹਾਨੂੰ ਫੌਜੀ ਸਾਹਿਬ ਨਾਲ ਬਣਾਉਣਾ। ਜੁਗਨੂ ਜੀ, ਆਹ ਸਾਡਾ ਫੌਜੀ। ਤੁਸੀਂ ਫੌਜੀ ਸਾਹਿਬ ਨੂੰ ਮਿਲ ਲਓ। ਤੁਸੀਂ ਇਹਨੂੰ ਮਿਲੋ, ਸਗਨ ਪਾਓ ਤੇ ਮੈਂ 1 ਮਿੰਟ ਚ ਆਇਆ। ਅਮਰਿੰਦਰ ਸਿੰਘ ਉਰਫ ਫੌਜੀ ਸਾਹਿਬ। ਵਾਹ, ਕੀ ਗੱਲ, ਕੀ ਸੋਚ ਰਿਹਾ ਕਿ ਮੈਂ ਇੱਥੇ ਕਿਵੇਂ ਪਹੁੰਚ ਗਿਆ? ਪੁੱਤ, ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਕਿ ਕੁਛ ਨਾ ਕੁਛ ਗੜਬੜ ਤਾਂ ਜ਼ਰੂਰ ਹੈ। ਪਰ ਤੂੰ ਕੀ ਸੋਚਦਾ ਸੀ ਹੈ ਕਿ ਵਿਆਹ ਕਰਾ ਕੇ ਫੁਰ ਹੋ ਜਾਏਗਾ? ਇੰਨਾ ਸੌਖਾ ਨਹੀਂ ਪੁੱਤ ਜੁਗਨੂ ਦੀਆਂ ਨਜ਼ਰਾਂ ਤੋਂ ਬਚਣਾ, ਸਮਝ ਗਿਆ ਨਾ? ਇਹ ਪੁੱਛ ਕਾਹਨੂੰ ਸਿੱਧੀ ਹੁੰਦੀ ਹੈ, ਟਲਿਆ ਨਹੀਂ ਫਿਰ ਹਨਾ। ਅੰਬਰ ਬਾਈ, ਤੁਸੀਂ ਜਮਾ ਟੈਨਸ਼ਨ ਨਾ ਲਓ, ਮੈਂ ਹੈਗਾ ਨਾ। ਹਾਂ ਓਏ ਓਏ ਠੰਡ ਰੱਖ, ਇੰਨੀ ਜਲਦੀ ਵੀ ਕੀ ਹੈ? ਦਿਖਾਉਣਾ ਤੁਹਾਨੂੰ ਮਨ ਭਾਉਂਦਾ ਰੰਗਾ ਰੰਗ ਪ੍ਰੋਗਰਾਮ। ਪੁੱਤ ਪਹਿਲਾਂ ਕੁਝ ਖਾ ਪੀ ਤਾਂ ਲੈਣ ਦੇ, ਫਿਰ ਤੂੰ ਤਾਂ ਕੀ ਸਾਰੀ ਮਹਿਫਲ ਸੁਣੂਗੀ ਤੇ ਜੁਗਨੂ ਬੋਲੂਗਾ। ਜੇ ਸਾਰੇ ਟੱਬਰ ਦੀਆਂ ਅੱਖਾਂ ਨਾ ਚੰਧਿਆ ਗਈਆਂ ਨਾ ਤਾਂ ਮੈਨੂੰ ਜੁਗਨੂ ਕਿਨੇ ਕਿਹਾ? ਫੌਜੀ ਸਾਹਿਬ। ਡੈਡੀ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਕਰੋ ਪੁੱਤਰ, ਬਿਲਕੁਲ ਕਰੋ। ਮੈਨੂੰ ਮਾਫ ਕਰ ਦਿਓ ਸਰ, ਇਹ ਸਭ ਕੁਝ ਮੇਰੇ ਕਰਕੇ ਹੀ ਹੋਇਆ। ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾ। ਤੂੰ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਤੇ ਮੈਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਤੂੰ ਵੀ ਇਹਦਾ ਸਾਥ ਦਿੱਤਾ। ਚਲੋ ਇੱਥੋਂ, ਇਹ ਬਿਆਨ ਨਹੀਂ ਹੋਣਾ। ਠੀਕ ਹੈ। ਤੇਰਾ ਗੁੱਸਾ ਜਾਇਜ਼ ਹੈ ਬਖਤਾਵਰ। ਅੰਬਰ ਨੇ ਜੋ ਵੀ ਤੁਹਾਡੇ ਨਾਲ ਕੀਤਾ ਹੈ
ਉਹ ਠੀਕ ਨਹੀਂ ਕੀਤਾ। ਉਸ ਨੂੰ ਐਦਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਸੀ। ਮੈਂ ਮੰਨਦਾ ਕਿ ਉਹ ਗਲਤ ਹੈ, ਇਸ ਲਈ ਤੁਹਾਡਾ ਗੁੱਸਾ ਬਿਲਕੁਲ ਜਾਇਜ਼ ਹੈ, ਪਰ ਮਜਬੂਰੀ ਦੇ ਵਿੱਚ ਬੋਲਿਆ ਗਿਆ ਝੂਠ ਇਹਨਾਂ ਦੋਵਾਂ ਦੇ ਪਿਆਰ ਦਾ ਦੁਸ਼ਮਣ ਬਣ ਬੈਠਾ। ਉਹ ਬਖਤਾਵਰ ਸਿਆਂ, ਪਰ ਇਹਨਾਂ ਦੇ ਪਿਆਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਹੜਾ ਪਿਆਰ ਜਿਹੜਾ ਝੂਠ ਤੇ ਟਿਕਿਆ ਸੀ? ਫੌਜੀ ਵਾਲੇ ਝੂਠ ਤੋਂ ਇਲਾਵਾ ਜੋ ਵੀ ਅੰਬਰ ਨੇ ਦੱਸਿਆ ਉਹ ਸੱਚ ਹੈ। ਇਹਨਾਂ ਦੋਵਾਂ ਬਾਰੇ ਜਿੰਨਾ ਕੁ ਮੈਂ ਜਾਣਿਆ, ਇਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਆਪਾਂ ਨੂੰ ਇਹਨਾਂ ਬੱਚਿਆਂ ਦੇ ਪਿਆਰ ਤੋਂ ਬਿਨਾਂ ਕੁਝ ਨਹੀਂ ਚਾਹੀਦਾ ਬਖਤਾਵਰ। ਮੈਨੂੰ ਨਹੀਂ ਲੱਗਦਾ ਕਿ ਅੰਬਰ ਤੋਂ ਇਲਾਵਾ ਕੋਈ ਹੋਰ ਮੁੰਡਾ ਮਿਹਰ ਨੂੰ ਇੰਨਾ ਪਿਆਰ ਕਰ ਸਕਦਾ ਹੈ। ਉਹ ਇਹਨਾਂ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੈ। ਢਿੱਲੋਂ ਸਾਹਿਬ, ਇਹਦੇ ਵਿੱਚ ਅੰਬਰ ਦੀ ਕੋਈ ਗਲਤੀ ਨਹੀਂ ਹੈ। ਇਹ ਤਾਂ ਵਿਚਾਰਾ ਮੇਰੀ ਖੁਸ਼ੀ ਵਾਸਤੇ ਸਾਰਾ ਕੁਝ ਕਰਦਾ ਰਿਹਾ। ਸਾਰੀ ਗਲਤੀ ਮੇਰੀ ਹੈ। ਮੈਂ ਹੀ ਇਹਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਇਹਨੇ ਇਸ ਰਿਸ਼ਤੇ ਵਾਸਤੇ ਹਾਂ ਕਰ ਦਿੱਤੀ। ਪੁੱਤ ਅੰਬਰ, ਮੈਨੂੰ ਮਾਫ ਕਰ ਦੇ, ਮੈਂ ਤੇਰੀ ਗੁਨਹਗਾਰ ਹਾਂ। ਨਾ ਬੇਬੇ, ਤੂੰ ਇਦਾਂ ਕਿਉਂ ਕਹਿੰਦੀ ਹੈ? ਸ਼ਾਇਦ ਮੇਰੀ ਕਿਸਮਤ 'ਚ ਇਹ ਸਭ ਕੁਝ ਲਿਖਿਆ ਸੀ। ਉਹ ਨਹੀਂ ਪੁੱਤਰ ਜੀ, ਤੁਹਾਡੀ ਕਿਸਮਤ 'ਚ ਤਾਂ ਬਹੁਤ ਕੁਝ ਲਿਖਿਆ ਹੈ। ਤੁਸੀਂ ਉਸ ਦਿਨ ਜੋ ਅਖਾੜੇ ਦੇ ਵਿੱਚ ਗਾਇਆ ਸੀ, ਉਸ ਦੀ ਵੀਡੀਓ ਦਿਖਾਉਣ ਤੋਂ ਬਾਅਦ ਮਿਹਰ ਨੇ ਮੈਨੂੰ ਸਾਰੀ ਸਟੋਰੀ ਦੱਸ ਦਿੱਤੀ। ਸਟੋਰੀ? ਹਾਂ, ਹੁਣ ਮੇਰੀ ਕੰਪਨੀ ਤੇਰੇ ਨਾਲ 5 ਸਾਲ ਦਾ ਐਗਰੀਮੈਂਟ ਕਰਨਾ ਚਾਹੁੰਦੀ ਹੈ। ਸਰ, ਮੈਂ ਤਾਂ ਚਾਹ ਕੇ ਵੀ ਨਹੀਂ ਕਰ ਸਕਦਾ। ਹਾਲਾਤਾਂ ਤੇ ਮਜਬੂਰੀਆਂ 'ਚ ਇਹੋ ਜਿਹਾ ਫਸਿਆ ਕਿ ਮੈਂ ਤਾਂ ਆਪਣੀ ਆਵਾਜ਼ ਦਾ ਖੁਦ ਮਾਲਕ ਹੀ ਨਹੀਂ ਹਾਂ। ਉਹ ਤੂੰ ਜੁਗਨ ਦੀ ਟੈਨਸ਼ਨ ਨਾ ਲੈ, ਮੇਰੇ ਤੇ ਛੱਡ, ਮੈਂ ਆਪੇ ਦੇਖ ਲੂੰ। ਤੇ ਅੱਜ ਤੋਂ ਬਾਅਦ ਤੂੰ ਆਪਣੀ ਆਵਾਜ਼ ਦਾ ਆਪ ਮਾਲਕ ਹੋਵੇਂਗਾ ਤੇ ਤੇਰੀ ਆਵਾਜ਼ ਹੀ ਤੇਰੀ ਪਹਿਚਾਨ ਬਣੂਗੀ ਤੇ ਅੰਬਰ ਦੇ ਤਾਰਿਆਂ ਵਾਂਗ ਚਮਕੂਗਾ। ਡੈਡ, ਮੈਨੂੰ ਮਾਫ ਕਰ ਦਿਓ। ਮੇਰ, ਤੇਰੀ ਖੁਸ਼ੀ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਮਾਫ ਕੀਤਾ। ਢਿੱਲੋਂ ਸਾਹਿਬ, ਮੁੰਡਾ ਆਪਣਾ ਸਿੰਗਰ ਆ, ਸਿੰਗਰ। ਨਾਟ ਫੌਜੀ? ਉਹ ਨਾਟ ਫੌਜੀ, ਸਿੰਗਰ। ਸਿੰਗਰ।